ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਣਦਗੀ ਜਿਹੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਅੱਜ ਹੈ ਜੀ 11 ਅਪ੍ਰੈਲ ਦਿਨ ਮੰਗਲਵਾਰ। ਮਿੰਟੂ ਜੀ, ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ, ਓਬਾਮਾ ਕੇਅਰ ਦੇ ਨਾਲ ਜੇ ਤੁਸੀਂ ਚਾਹੁੰਦੇ ਹੋ ਮੈਡੀਕੇਅਰ ਦੇ ਲਈ ਅਪਲਾਈ ਕਰਨਾ, ਵੱਖ-ਵੱਖ ਮੈਡੀਕੇਅਰ ਦੇ ਪਲਾਨਸ ਬਾਰੇ ਜਾਣਕਾਰੀ ਹਾਸਿਲ ਕਰਨੀ ਹੈ। ਪੂਰੇ ਅਮਰੀਕਾ ਭਰ ਦੇ ਵਿੱਚ ਮੈਡੀਕੇਅਰ ਦੇ ਲਈ ਸੇਵਾਵਾਂ ਦਿੰਦੇ ਹਨ। ਹੋਮ ਇੰਸ਼ੋਰੈਂਸ, ਆਟੋ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ, ਵਰਕਰ ਕੌਂਪ, ਲਾਈਫ ਇੰਸ਼ੋਰੈਂਸ ਦੇ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇਟੇਡ ਕਹਿਣਾ 415-909-0503। ਜੀਕੇ ਧਨੋਤਾ, ਕ੍ਰਿਸ਼ਨ ਧਨੋਤਾ, ਯੂਬਾ ਸਿਟੀ, ਬਲਜਿੰਦਰ ਸਿੰਘ ਨੇਜਰ ਵੁਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲਾ, ਇੰਡੀਅਨ ਕੁਜ਼ੀਨ ਰੈਂਟਨ ਵਾਸ਼ਿੰਗਟਨ, ਜੀ ਐਂਡ ਟਾਇਰ ਐਂਡ ਲੂਬ, ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦੇ ਕੰਮ ਦੇ ਨਾਲ ਨਵੇਂ ਪੁਰਾਣੇ ਟਾਇਰ ਇਹਨਾਂ ਦੇ ਕੋਲੋਂ ਖਰੀਦ ਸਕਦੇ ਹੋ। ਸੈਂਟਾਨੈਲਾ 'ਚ ਲੋਕੇਸ਼ਨ। ਕਾਲ ਨੰਬਰ ਸਹੋਤਾ 2092770113। ਬੂਟਾ ਸਿੰਘ, ਰਾਣੀਪੁਰ, ਫਰੈਸਨੋ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਮੈਨੂੰ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੀਏ। ਜਗਦੀਸ਼ ਟਾਈਟਲਰ ਨੇ ਸਿੱਖ ਕਤਲੇਆਮ ਨੂੰ ਦੱਸਿਆ ਛੋਟੀ ਜਿਹੀ ਗੱਲ। ਜੀ ਦੇਖੋ, ਅੱਜ ਹੋਇਆ ਕੀ ਸੀਗਾ ਕਿ ਜਗਦੀਸ਼ ਟਾਈਟਲਰ ਨੇ ਪੇਸ਼ ਹੋਣਾ ਸੀਗਾ ਆਪਣੇ ਆਵਾਜ਼ ਦੇ ਨਮੂਨੇ ਦੇਣ ਵਾਸਤੇ ਜੀ। ਹੁਣ ਸਭਨਾਂ ਨੂੰ ਪਤਾ ਹੋਏਗਾ ਕਿ ਮਨਜੀਤ ਸਿੰਘ ਜੀਕੇ ਵੱਲੋਂ ਇੱਕ ਵਾਰੀ ਕੁਝ ਸਟਿੰਗ ਟੇਪ ਜਾਰੀ ਕੀਤੇ ਗਏ ਸਨ, ਅੰਦਾਜ਼ਨ ਕੋਈ 4-5 ਸਾਲ ਪਹਿਲਾਂ ਦੀ ਗੱਲ ਆ, ਜਿਹਦੇ ਚ ਇਹ ਟਾਈਟਲਰ ਦਿਖਦਾ ਜਿਹੜਾ ਵੀਡੀਓ ਦੇ ਵਿੱਚ ਕਿ ਇਹ ਮੰਨ ਰਿਹਾ ਉਸ ਚੀਜ਼ ਨੂੰ ਜਿਹਦਾ ਦੋਸ਼ ਲੱਗਦਾ ਹੈ। ਤਾਂ ਇਸ ਮੁਤਲਕ ਇਹਨੂੰ ਸੱਦਿਆ ਗਿਆ ਸੀਗਾ। ਮਨਜੀਤ ਸਿੰਘ ਜੀਕੇ ਨੂੰ ਵੀ ਹੁਣ ਗਵਾਹੀ ਵਾਸਤੇ ਬੁਲਾਇਆ ਗਿਆ। ਮਤਲਬ ਕਿ ਇੱਕ ਪਾਸੇ ਸਾਰੀ ਜਾਂਚ ਪੜਤਾਲ ਜਿਹੜੀ ਆ ਉਹ ਚੱਲਣ ਡਈ ਹੈ ਕਿ ਕੀ ਆਵਾਜ਼ ਸੱਚੀਓ ਇਹਦੀ ਹੈ। ਆਵਾਜ਼ ਦੇ ਨਮੂਨੇ ਲੈ ਕੇ ਜਦੋਂ ਲੈਬ 'ਚ ਸਾਰਾ ਕੁਝ ਹੋਏਗਾ ਤਾਂ ਪਤਾ ਲੱਗ ਜਾਏਗਾ। ਪਰ ਜਦੋਂ ਇਹ ਆਵਾਜ਼ ਦੇ ਨਮੂਨੇ ਦੇ ਕੇ ਨਿਕਲਿਆ ਤੇ ਇਸ ਦਰਮਿਆਨ ਇਹਨੇ ਕੁਝ ਗੱਲਾਂ ਕੀਤੀਆਂ ਨੇ। ਉਹ ਹਮੇਸ਼ਾ ਗੱਲਾਂ ਜਿਹੜੀਆਂ ਕਰਦਾ ਹੁੰਦਾ ਹੈ ਤੇ ਉਹਨੇ ਕਿਹਾ ਕਿ ਦੇਖੋ, ਮੈਂ ਕੁਝ ਨਹੀਂ ਕਹਿਣਾ ਚਾਹੁੰਦਾ, ਮੈਂ ਚਾਹੁੰਦਾ ਹਾਂ ਕਿ ਸਰਕਾਰ ਆਪਣਾ ਕੰਮ ਕਰੇ। ਜੇਕਰ ਮੇਰੇ ਖਿਲਾਫ ਕੋਈ ਸਬੂਤ ਮਿਲਦਾ ਹੈ ਤਾਂ ਮੈਂ ਖੁਦ ਨੂੰ ਫਾਂਸੀ ਲਗਾ ਲਵਾਂਗਾ। ਤੇ ਉਹ ਕਹਿੰਦਾ ਅੱਗੇ, ਮੇਰੇ ਖਿਲਾਫ ਕੋਈ FIR ਦਰਜ ਨਹੀਂ ਕੀਤੀ ਗਈ, ਇਹ ਸਾਰੀਆਂ ਛੋਟੀਆਂ ਗੱਲਾਂ, ਜੇ ਸਬੂਤ ਹੈ ਤਾਂ ਮੈਂ ਖੁਦ ਨੂੰ ਫਾਂਸੀ ਦੇਣ ਲਈ ਤਿਆਰ ਹਾਂ। ਇਹ ਜੋ ਨਿਊਜ਼ 18 ਗਰੁੱਪ ਹੈ ਉਹਨਾਂ ਦੀ ਵੈਬਸਾਈਟ ਤੇ ਖਬਰ ਪਈ ਹੈ। ਮਤਲਬ ਕਿ ਇੱਥੇ ਉਹ ਕਹਿ ਰਿਹਾ ਕਿ ਛੋਟੀਆਂ ਗੱਲਾਂ, ਇਹ ਛੋਟੀ ਗੱਲ ਤੇ ਕਿਸੇ ਪਾਸਿਓਂ ਵੀ ਨਹੀਂ ਹੈਗੀ। ਜੇ ਕੋਈ ਵਿਅਕਤੀ ਇਸ ਤਰ੍ਹਾਂ ਦੇ ਦੋਸ਼ਾਂ ਦੇ ਵਿੱਚ, ਇਸ ਕਤਲੇਆਮ ਦੇ ਦੋਸ਼ਾਂ ਦੇ ਵਿੱਚ ਘਿਰਿਆ ਤਾਂ ਉਹ ਛੋਟੀ ਗੱਲ ਨਹੀਂ ਹੈਗੀ। ਉਹਦੀ ਨਜ਼ਰ ਦੇ ਵਿੱਚ ਉਹ ਕੀ ਹੈ, ਇਹ ਜੋ ਮਰਜ਼ੀ ਬਣਾਈ ਫਿਰੇ। ਪਰ ਜੇ ਆਵਾਜ਼ ਦੇ ਨਮੂਨੇ ਸਹੀ ਆ ਗਏ ਤੇ ਫਿਰ ਇਹਨੂੰ ਪਤਾ ਲੱਗੇਗਾ ਕਿ ਗੱਲ ਕਿੱਡੀ ਕੁ ਛੋਟੀ ਆ। ਫਿਰ ਇਹਨੂੰ ਪਤਾ ਲੱਗੇਗਾ, ਕਿਉਂਕਿ ਦੇਖੋ ਇਹ ਤੇ ਸਾਫ਼ ਹੈ, ਜਿਸ ਤਰ੍ਹਾਂ ਇਹਨੂੰ ਮੋਰਲੀਆਂ ਕਤਾਰਾਂ 'ਚ ਅੱਜ ਵੀ ਪਾਇਆ ਜਾਂਦਾ, ਜਿਸ ਤਰ੍ਹਾਂ ਇਹਨੂੰ ਤਵੱਜੋ ਦਿੱਤੀ ਜਾਂਦੀ ਹੈ ਕਿ ਇੱਕ ਕਮਿਸ਼ਨ ਦੀ ਰਿਪੋਰਟ 'ਚ ਸ਼ਾਇਦ ਇਹਦਾ ਨਾਂ ਆ ਵੀ ਗਿਆ ਸੀਗਾ, ਜੇ ਮੈਂ ਨਹੀਂ ਭੁੱਲਦਾ ਤੇ। ਕਿਉਂਕਿ ਇਹ ਜਿਹੜਾ ਨਵੰਬਰ 1984 ਦੇ ਵਿੱਚ ਗੁਰਦੁਆਰਾ ਪੁੱਲ ਬੰਗਿਸ਼ ਇਲਾਕੇ 'ਚ 3 ਵਿਅਕਤੀਆਂ ਦਾ ਜਿਹੜਾ ਮਾਮਲਾ ਹੈ ਨਾ, ਉਹ ਹੈ ਕਿ ਉਹਨਾਂ ਨੂੰ ਕਤਲ ਕੀਤਾ ਗਿਆ ਸੀ, ਤਾਂ ਇਹ ਉਹਦੇ ਵਿੱਚ ਘਿਰਦਾ ਹੈ। ਪਰ ਬਾਵਜੂਦ ਇਸ ਦੇ ਇਸ ਬੰਦੇ ਨੂੰ ਹਮੇਸ਼ਾ ਤਵੱਜੋ ਮਿਲੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਕਦੀ ਕਿਸੇ ਪਦਵੀ ਤੇ ਬਿਠਾ ਦਿੱਤਾ, ਕਦੀ ਕਿਸੇ ਖਾਸ ਮਕਸਦ ਵਾਸਤੇ ਸੱਦ ਲਿਆ। ਹਮੇਸ਼ਾ ਫਿਰ ਜਦੋਂ ਕਿਰਕਰੀ ਹੁੰਦੀ ਹੈ, ਜਦੋਂ ਘਿਰ ਜਾਂਦੇ ਆ ਤੇ ਉਦੋਂ ਇਹ ਕਿਤੇ ਨਾ ਕਿਤੇ ਕਦਮ ਜਿਹੜਾ ਪਿਛਾਂ ਨੂੰ ਖਿੱਚ ਲੈਂਦੇ ਆ। ਪਰ ਜੋ ਵੀ ਹੈ, ਜਿਸ ਤਰ੍ਹਾਂ ਇਹ ਮਰਜ਼ੀ ਕਹੀ ਜਾਵੇ, ਪਰ ਇਹ ਮਾਮਲਾ ਕੋਈ ਛੋਟਾ ਨਹੀਂ ਹੈਗਾ। ਹਾਂ, ਇਹਨਾਂ ਦੀ ਨਜ਼ਰ ਦੇ ਵਿੱਚ ਜੇ ਛੋਟਾ ਸੀ ਤੇ ਨਿਆਂ ਜਿਹੜਾ ਮਿਲਿਆ ਨਹੀਂ ਨਾ। ਜੇ ਸੱਚਮੁੱਚ ਕਾਂਗਰਸੀਆਂ ਦੀ ਨਜ਼ਰ ਦੇ ਵਿੱਚ, ਉਸ ਵੇਲੇ ਦੇ ਹਾਕਮਾਂ ਦੀ ਨਜ਼ਰ ਦੇ ਵਿੱਚ ਇੱਕ ਨਰਸੰਹਾਰ ਹੁੰਦਾ, ਇੱਕ ਕਤਲੇਆਮ ਹੁੰਦਾ, ਤਾਂ ਫਿਰ ਸ਼ਾਇਦ ਇਨਸਾਫ ਮਿਲ ਜਾਂਦਾ।
ਕਿਉਂਕਿ ਇਹਨਾਂ ਦੇ ਨੁਕਤੇ ਨਿਗਾਹ ਤੋਂ ਤਾਂ ਅੱਜ ਵੀ ਉਹੀ ਚੀਜ਼ਾਂ ਜਿਹੜੀਆਂ ਇਹਨਾਂ ਦੀ ਜ਼ੁਬਾਨ ਤੇ ਪ੍ਰਗਟ ਹੋ ਰਹੀਆਂ ਨੇ ਨਾ। ਸੋ ਖੈਰ ਜੋ ਵੀ ਹੈ, ਇੱਕ ਵਾਰੀ ਜਗਦੀਸ਼ ਟਾਈਟਲਰ ਨਮੂਨੇ ਦੇ ਆਇਆ ਆਵਾਜ਼ ਦੇ, ਹੁਣ ਵੇਖੋ ਅੱਗੇ ਕੀ ਹੁੰਦਾ ਹੈ। ਪਰ ਆ ਜਿਹੜੀ ਗੱਲ ਬਾਹਰ ਆ ਕੇ ਕਹੀ ਆ, ਇਸ ਗੱਲ ਨੇ ਜਗਦੀਸ਼ ਟਾਈਟਲਰ ਦੇ ਗੱਲ ਦੇ ਵਿੱਚ ਤੁਸੀਂ ਦੇਖੀ ਜਾਓ ਕਿੰਨਾ ਵੱਡਾ ਹਸਤਾ ਪਾਉਣਾ। ਆਉਣ ਵਾਲੇ ਸਮੇਂ 'ਚ ਭਾਰਤੀ ਜਨਤਾ ਪਾਰਟੀ 2024 ਵਾਸਤੇ ਬਹੁਤ ਕੁਝ ਕਰਨ ਵਾਸਤੇ ਤਿਆਰ ਬੈਠੀ ਹੈ। ਤਾਂ ਜੇਕਰ ਆਵਾਜ਼ ਦੇ ਨਮੂਨੇ ਜਿਹੜੇ ਆ ਨਾ ਉਹਨਾਂ 'ਚ ਕੋਈ ਰਲੇਵਾ ਨਿਕਲ ਆਇਆ, ਇਹਦੀ ਤਸੱਲੀ ਹੋ ਜੂ, ਫਿਰ ਇਹਨੂੰ ਪੁੱਛਾਂਗੇ ਕਿ ਗੱਲਾਂ ਛੋਟੀਆਂ ਜਿਹੜੀਆਂ ਹੁੰਦੀਆਂ ਨੇ ਵੱਡੀਆਂ ਕਿੱਦਾਂ ਬਣਦੀਆਂ ਤੁਹਾਡੀ ਨਜ਼ਰ 'ਚ ਜਿਹੜੀਆਂ ਛੋਟੀਆਂ ਹੁੰਦੀਆਂ। ਜੀ ਬਿਲਕੁਲ, ਇਹ ਤਾਂ ਜਾਣ ਬੁੱਝ ਕੇ ਜਿੱਦਾਂ ਭਾਵਨਾਵਾਂ ਨੂੰ ਵੀ ਤੇ ਲੋਕਾਂ ਨੂੰ ਉਸ ਟਰੌਮੇ ਚੋਂ ਦੁਬਾਰਾ ਕੱਢਣ ਵਾਲੀ ਗੱਲ ਹੁੰਦੀ ਜਦੋਂ ਇਦਾਂ ਦੇ ਬਿਆਨ ਦਿੰਦੇ ਆ। ਮਿੰਟੂ ਜੀ, ਅਗਲੀ ਗੱਲ ਕਰੀਏ। ਕੇਂਦਰ ਸਰਕਾਰ ਨੇ ਕਣਕ ਦੀ ਖਰੀਦ ਲਈ ਸ਼ਰਤਾਂ ਦੇ ਵਿੱਚ ਥੋੜੀ ਢਿੱਲ ਦਿੱਤੀ ਹੈ, ਛੋਟ ਦਿੱਤੀ ਹੈ। ਦੇਖੋ ਛੋਟ ਕੋਈ ਨਹੀਂ ਹੈ। ਅੱਜ ਵੀ ਅਸੀਂ ਗੱਲਾਂ ਕਰਦੇ ਸਾਂ ਕਿ ਵੇਖੋ ਹੋਇਆ ਕੀ ਹੈ ਕਿ ਕਣਕ ਬਦਰੰਗ, ਦਾਣਾ ਕਿੰਨਾ ਟੁੱਟਾ ਹੈ, ਦਾਣਾ ਕਿੰਨਾ ਸੁੰਗੜਿਆ, ਇਹ ਕੁਝ ਪੈਰਾਮੀਟਰਸ ਹੁੰਦੇ ਨੇ, ਜਾਂ ਕਹਿ ਲਓ ਕਿ FCI ਦੀ ਭਾਸ਼ਾ ਦੇ ਵਿੱਚ ਸਪੈਸੀਫਿਕੇਸ਼ਨਸ ਜਿਹੜੀਆਂ ਹੁੰਦੀਆਂ ਨੇ ਉਹ। ਤਾਂ ਉਹਦੇ 'ਚ ਇਹ ਹੁਣ ਸਾਰੀ ਕਣਕ ਖਰੀਦਣਗੇ। ਵੈਸੇ ਤੇ ਸਰਕਾਰ ਐਤਕੀ ਜਿਹੜੀ ਇੰਡੀਆ ਦੀ ਹੈ ਨਾ, ਉਹ ਬਹੁਤ ਵੱਡਾ ਇੱਕ ਟੀਚਾ ਰੱਖ ਕੇ ਚੱਲ ਰਹੀ ਹੈ ਕਿ ਅਸੀਂ ਖਰੀਦ ਜਿਹੜੀ ਆ ਤਗੜੀ ਕਰਾਂਗੇ। ਪਰ ਇਹਨਾਂ ਨੇ ਜਿਹੜਾ ਕਿਹਾ ਕਿ ਦਾਣਾ ਬਦਰੰਗ ਹੋਣ ਦੇ ਮਾਮਲੇ 'ਚ ਜੋ ਇਹਨਾਂ ਦੀ ਹੈਗੀ ਆ ਸਾਰੀ ਹੁਣ ਨੀਤੀ, ਤੇ ਦਾਣਾ ਸੁੰਗੜਿਆ, ਦਾਣਾ ਜਿਹੜਾ ਉਹ ਟੁੱਟਿਆ ਕਿੰਨਾ, ਉਹਦੇ ਵਿੱਚ ਇਹਨਾਂ ਨੇ ਆਖਿਆ ਕਿ 10% ਤੱਕ ਬਦਰੰਗ ਦਾਣੇ ਲਈ MSP ਤੇ ਕੋਈ ਕੱਟ ਨਹੀਂ ਲਾਇਆ ਜਾਏਗਾ। ਠੀਕ ਹੈ। 10 ਤੋਂ 80% ਤੱਕ ਜਿਹੜਾ ਹੈ ਉਹ 5 ਰੁਪਏ 31 ਪੈਸੇ ਜਿਹੜਾ ਕੁਆਂਟਲ ਦਾ ਕੱਟ ਲੱਗੇਗਾ। ਜੇ ਮੰਨ ਲਓ ਕਿਸੇ ਦੀ 100 ਕੁਆਂਟਲ ਹੈ ਤਾਂ ਜ਼ਾਰਾ ਜੀ ਗੱਲ ਹੈ ਕਿ ਉਹਦਾ ਵੱਧ ਤੋਂ ਵੱਧ ਕੱਟ ਜਿਹੜਾ 500-700 ਦਾ ਲੱਗੇਗਾ। ਤੇ ਵੈਸੇ ਤੇ ਰਿਪੋਰਟਾਂ ਇਹ ਕਹਿੰਦੀਆਂ ਕਿ 35 ਤੋਂ 80% ਜਿਹੜਾ ਦਾਣਾ ਬਦਰੰਗ ਹੈਗਾ ਪੰਜਾਬ ਦੇ ਵਿੱਚ, ਜੇ ਐਵਰੇਜ ਲਾਈਏ ਤਾਂ ਇਹਦਾ ਮਤਲਬ ਹੈ ਕਿ 5 ਰੁਪਏ 31 ਵਾਲੀ ਜਿਹੜੀ ਸਲੈਬ ਹੈ ਉਹਦੇ 'ਚ ਵੀ ਆ ਗਿਆ। ਪਰ ਇਸ ਤੋਂ ਅਗਲੀ ਜਿਹੜੀ ਗੱਲ ਆ ਉਹ ਇਹ ਆ ਕਿ ਜੋ 6% ਤੱਕ ਨੁਕਸਾਨ ਆ ਉਹਦਾ ਤਾਂ ਕੋਈ ਕੱਟ ਨਹੀਂ ਲੱਗੇਗਾ। ਪਰ ਜੇਕਰ ਦਾਣਾ 6 ਤੋਂ 8% ਸੁੰਗੜਿਆ ਜਾਂ ਟੁੱਟਿਆ ਵਾ ਤਾਂ 5 ਰੁਪਏ 31 ਪੈਸੇ ਪ੍ਰਤੀ ਕੁਇੰਟਲ ਕੱਟ ਲੱਗੇਗਾ। ਫਿਰ 8 ਤੋਂ 10 ਵਾਸਤੇ 10 ਰੁਪਏ 62 ਪੈਸੇ, 15 ਤੋਂ 16% ਜੇ ਦਾਣਾ ਸੁੰਗੜਿਆ ਜਾਂ ਟੁੱਟਿਆ ਵਾ ਤਾਂ ਫਿਰ 26 ਰੁਪਏ 66 ਪੈਸੇ, ਤੇ ਜੇ 16 ਤੋਂ 18% ਦਾਣਾ ਟੁੱਟਿਆ ਵਾ ਜਾਂ ਸੁੰਗੜਿਆ ਤਾਂ 31 ਰੁਪਏ 87 ਪੈਸੇ ਜਿਹੜੇ ਆ ਉਹ ਇਹ ਕੱਟ ਲੱਗਣਗੇ। ਕੱਟ ਤੁਸੀਂ ਹਿਸਾਬ ਲਾ ਲਓ ਕਿ ਕਿੰਨਾ ਹੋ ਗਿਆ, ਮੈਕਸਿਮਮ 31-32 ਰੁਪਏ। ਤਾਂ ਇਹ ਹੁਣ ਦੇਖੋ ਗੱਲ ਇਹ ਆ ਕਿ ਚਲੋ ਇਹਦੇ ਵਿੱਚ ਵੀ ਕੀ ਆ ਕਿ ਹੋ ਸਕਦਾ ਹੈ ਕਿ ਕਿਸਾਨ ਕਹਿਣ ਕਿ ਚਲੋ ਖੱਜਲ ਖੁਆਰੀ ਤੋਂ ਬਚਾਂਗੇ, ਠੀਕ ਆ, 500 1000 2000 ਕੱਟ ਲੱਗਦਾ ਤੇ ਲਵਾ ਲਓ, ਕੋਈ 10,000 5,000 ਚਲੋ ਖੱਜਲ ਖੁਆਰਤਾ ਨਾਲੋਂ ਠੀਕ ਆ। ਪਰ ਜਿਹੜੀ ਮੇਨ ਪ੍ਰੋਬਲਮ ਹੈ ਨਾ ਮੰਡੀਆਂ ਦੇ ਵਿੱਚ ਉਹ ਇਹ ਆ ਕਿ ਮੰਨ ਲਓ ਹੁਣ ਜਿਵੇਂ ਸਲੈਬਾਂ ਬਣਾਤੀਆਂ ਅਲੱਗ-ਅਲੱਗ, ਉੱਥੇ ਉਹ ਜਿਹੜੇ ਇੱਕ ਤੇ ਹੈਗੇ ਨੇ ਖਰੀਦ ਇੰਸਪੈਕਟਰ, ਉਹਨਾਂ ਦਾ ਕੰਮ ਬਹੁਤ ਜ਼ਿਆਦਾ ਵਧੇਗਾ। ਇੱਕ ਇੰਸਪੈਕਟਰ ਦੇ ਹਿੱਸੇ ਪਹਿਲਾਂ 4-4 ਮੰਡੀਆਂ ਆਉਂਦੀਆਂ ਨੇ ਕਈ ਵਾਰ। ਇਹ ਜਿਹੜੀ ਸਪੈਸੀਫਿਕੇਸ਼ਨ ਵਾਲੀ ਇਹ ਚੈਕਿੰਗ ਆ ਜਾਂ ਇਹ ਜੋ ਹੁੰਦੀ ਹੈ, ਇਹ ਕੁਝ ਇਸ ਤਰ੍ਹਾਂ ਨਹੀਂ ਹੈਗਾ ਕਿ ਨਾਲ ਦੀ ਨਾਲ ਚੈੱਕ ਕਰ ਲਿਆ ਤੇ ਉਹ ਰਿਪੋਰਟ ਆ ਜਾਏਗੀ। ਬੇਸਿਕਲੀ ਜਿਹੜੇ ਬੰਦਿਆਂ ਨੇ ਦਾਣੇ ਦਾਣਾ ਮੰਡੀ 'ਚ ਸੁੱਟ ਕੇ ਵੇਚੇ ਆ ਜਾਂ ਇਸ ਤਰ੍ਹਾਂ ਦੀ ਪ੍ਰਕਿਰਿਆ ਤੋਂ ਵਾਕਫ ਹੈ, ਉਹਨੂੰ ਪਤਾ ਹੋਏਗਾ ਕਿ ਥਾਲ ਦੇ ਵਿੱਚ ਪਹਿਲਾਂ ਦਾਣਾ ਜਿਹੜਾ ਉਹ ਲਿਆ ਜਾਂਦਾ ਢੇਰੀ 'ਚੋਂ, ਇੱਧਰੋਂ ਕਰਕੇ ਉੱਧਰੋਂ ਕਰਕੇ 150 ਗ੍ਰਾਮ ਦਾਣੇ ਜਿਹੜੇ ਆ ਉਹ ਸੁਨਿਆਰ ਕੰਡੇ ਤੇ ਤੋਲੇ ਜਾਂਦੇ ਆ। ਫਿਰ ਉਹਦੇ ਵਿੱਚੋਂ ਦਾਣੇ ਲੱਭ ਕੇ ਕਿੰਨੇ ਸੁੰਗੜੇ ਆ, ਕਿੰਨੇ ਟੁੱਟੇ ਆ, ਕਿੰਨੇ ਬਦਰੰਗ ਆ, ਇਸ ਤਰ੍ਹਾਂ ਫੀਸਦ ਨਿਕਲਦਾ ਹੈ। ਹੁਣ ਗੱਲ ਇਹ ਹੈ ਕਿ ਜੇ ਮਾੜੀ ਮੋਟੀ ਵੀ ਉਮੀਦ ਕੀ ਹੋਗੀ ਤੇ ਉੱਥੇ ਤੇ ਜ਼ਿਮੀਂਦਾਰ ਗੱਲ ਪੈਣਗੇ ਕਿ ਭਾਈ ਮੇਰੀ ਢੇਰੀ ਸਾਰੀ ਜਿਹੜੀ ਆ ਕੋਈ 4 ਦਾਣੇ ਇਧਰੋਂ ਆ ਗਏ ਤਾਂ ਤੁਸੀਂ ਸਾਰੀ ਢਾਣੀ, ਮੇਰੀ ਸਾਰੀ ਜਿਹੜੀ ਢੇਰੀ ਹੈ ਉਹ ਤੁਸੀਂ ਹੁਣ ਇਸ ਸਲੈਬ 'ਚ ਲੈ ਗਏ ਜੇ, ਤਾਂ ਉਹਦੇ ਤੇ ਇੱਕ ਵਿਵਾਦ ਖੜਾ ਹੋਏਗਾ। ਵੈਸੇ ਵੀ ਮੈਂ ਤੇ ਦੁਪਹਿਰੇ ਉੱਥੇ ਕੋਈ ਸੱਜਣ ਨਾਲ ਗੱਲ ਕਰ ਰਿਹਾ ਸਾਂ, ਮੈਂ ਕਿਹਾ ਇਹ ਤਾਂ ਰੌਲਾ ਪੈ ਜਾਣਾ ਬਹੁਤ ਜ਼ਿਆਦਾ। ਤੇ ਉਹੀ ਗੱਲ ਹੋਈ ਆ ਕਿ ਕਿਸਾਨਾਂ ਨੇ ਅੱਜ ਮੈਨੂੰ ਲੱਗਦਾ ਕਿ ਵਿਰੋਧ ਦੀ ਕਾਲ ਦੇ ਵੀ ਦਿੱਤੀ ਹੈ
ਠੀਕ ਹੈ ਕਿਉਂਕਿ ਸਾਫ਼ ਹੈ ਨਾ, ਇੱਕ ਤਾਂ ਇਹਦੇ ਵਿੱਚ ਕੀ ਹੈ ਕਿ ਜਿਹੜੀਆਂ ਆਪਣੀਆਂ ਇੱਥੋਂ ਦੀਆਂ ਹੈਗੀਆਂ ਨੇ ਖਰੀਦ ਏਜੰਸੀਆਂ, ਇੱਕ ਜੀ ਤਾਂ FCI ਹੋ ਗਈ ਨਾ ਮੇਨ, ਜਿਹੜੀ ਇੰਡੀਅਨ ਗਵਰਨਮੈਂਟ ਵਾਸਤੇ ਖਰੀਦਦੀ ਆ। ਇੱਥੇ ਵੀ ਆਪਣੀਆਂ 3-4 ਏਜੰਸੀਆਂ ਨੇ ਜਿਹੜੀਆਂ FCI ਨੂੰ ਕਾ ਪ੍ਰੋਕਿਉਰ ਕਰਕੇ ਦਿੰਦੀਆਂ। ਤਾਂ ਹੁਣ ਉਹ ਰੌਲਾ ਆ ਕਿ ਉਹਨਾਂ ਦੇ ਇੰਸਪੈਕਟਰ ਜਿਹੜੇ ਆ ਜਾਂ ਜਿਹੜੇ ਕੋਈ ਅਧਿਕਾਰੀ ਕਰਮਚਾਰੀ ਆ, ਉਹ ਤਾਂ ਆਪਣੇ ਬੰਦੇ ਹੀ ਆ ਨਾ, ਉਹਨਾਂ ਨੂੰ ਪਤਾ ਕਿ ਦਾਣਾ ਨੁਕਸਾਨਿਆ ਹੋਇਆ। ਪਰ ਹੁਣ ਇਹ ਇਸ ਤਰ੍ਹਾਂ ਦੀਆਂ ਤੁਸੀਂ ਅੱਡ-ਅੱਡ ਸਲੈਬਾਂ ਰੱਖ ਦਿੱਤੀਆਂ, ਇਹ ਪੌੜੇ ਦਾ ਸਿਆਪਾ ਬਣ ਜੂ। ਸਿਆਪਾ ਉਹ ਬਣ ਜਾਣਾ ਕਿ ਲੜਾਈ ਹੋਏਗੀ ਉੱਥੇ, ਤੇ ਜਿਹੜੇ ਹੈਗੇ ਨੇ ਕਿਸਾਨ ਆਗੂ ਉਹ ਹੁਣ ਪਿੰਡ ਚ ਆ ਜਾਣਗੇ, ਮੈਦਾਨ ਚ ਆ ਜਾਣਗੇ। ਸੋ ਇਸ ਕਰਕੇ ਮੰਡੀਆਂ ਜਿਹੜੀਆਂ ਉਹ ਖਾੜਾ ਬਣ ਜਾਣਗੀਆਂ, ਤੇ ਜਿਹੜੇ ਪੰਜਾਬ ਦੇ ਇੱਥੋਂ ਦੇ ਸਥਾਨਕ ਕਰਮਚਾਰੀ ਆ ਉਹ ਕਸੂਤੇ ਫਸ ਜਾਣਗੇ। ਕਿਸੇ ਤੇ ਦੋਸ਼ ਲੱਗੇਗਾ ਲੈਣ ਦੇਣ ਦਾ, ਇਹ ਵੀ ਇੱਕ ਵੱਧ ਜਾਣੀ ਹੈ ਨਾ ਬਿਮਾਰੀ। ਸੋ ਇਸ ਕਰਕੇ ਜਾਂ ਤਾਂ ਉੱਕਾ ਪੁੱਕਾ ਰੱਖ ਦਿੰਦੇ ਕਿ ਬਈ ਪੰਜਾਬ ਤੇ ਜਿਹੜੀ ਮਾਰ ਪਈ ਆ ਕੋਈ ਇੰਨਾ ਕੁ ਅਸੀਂ ਲਾਵਾਂਗੇ ਕੱਟ, ਤੇ ਠੀਕ ਆ, ਫਿਰ ਇੱਕ ਸਾਰ ਲੱਗ ਜਾਂਦਾ। ਹੁਣ ਇਹ ਜਿਹੜੇ ਅਲੱਗ-ਅਲੱਗ ਸਲੈਬਾਂ ਵਾਲੇ ਮਸਲੇ ਆ, ਇਹ ਤਾਂ ਮੈਨੂੰ ਲੱਗਦਾ ਕਿ ਕਾਫੀ ਗੁੰਝਲਦਾਰ ਬਣ ਗਏ ਆਉਣ ਵਾਲੇ ਦਿਨਾਂ 'ਚ। ਜੀ 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 ਜੀ। ਅਗਲੀ ਗੱਲ ਕਰੀਏ, ਗੁਰਜੰਟ ਸਿੰਘ ਕਟੂ ਨੂੰ ਜਲੰਧਰ ਲੋਕ ਸਭਾ ਉਪ ਚੋਣ ਲਈ ਉਮੀਦਵਾਰ ਜਿਹੜਾ ਐਲਾਨਿਆ ਗਿਆ। ਹਾਂਜੀ ਦੇਖੋ, ਇਹ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇਹ ਭਾਈ ਸਾਹਿਬ ਖਲੋਤੇ ਹੁੰਦੇ ਆ, ਕਈ ਵਾਰ ਤੁਸੀਂ ਦੇਖਿਆ ਹੋਣਾ ਸਿਮਰਨਜੀਤ ਸਿੰਘ ਮਾਨ ਦੇ ਨਾਲ, ਉਹ ਜਦੋਂ ਕਿਤੇ ਭੁੱਲ ਜਾਂਦੇ ਆ ਇਹ ਫਿਰ ਹੌਲੀ ਜੇ ਕੰਨ 'ਚ ਕਹਿੰਦੇ ਵੀ ਆਹ ਕਹਿਣਾ, ਉਹ ਨਾਲ ਦੀ ਨਾਲ ਮਾਨ ਸਾਹਿਬ ਫਿਰ ਉਹ ਮਤਲਬ ਕਿ ਉਹ ਫੜ ਲੈਂਦੇ ਆ ਨੁਕਤੇ ਨੂੰ, ਫਿਰ ਉਹ ਬੋਲਦੇ ਆ। ਤੇ ਇਹ ਪੀਏ ਨੇ ਬੇਸਿਕਲੀ, ਕਟੂ ਸਾਹਿਬ ਪੀਏ ਨੇ ਮਾਨ ਸਾਹਿਬ ਦੇ, ਤੇ ਇਹ ਅਕਸਰ ਸਟੇਜਾਂ ਤੇ ਤੁਹਾਨੂੰ ਨਾਲ ਮਿਲਣਗੇ। ਖੈਰ ਇਹਨਾਂ ਨੇ ਜਲੰਧਰ ਤੋਂ ਉਮੀਦਵਾਰ ਬਣਾਇਆ, ਪਰ ਵੇਖੋ ਹੁਣ ਬਈ ਉਹ ਜਿਹੜਾ ਸੰਗਰੂਰ ਵਾਲਾ ਇਤਿਹਾਸ ਇਹਨਾਂ ਨੇ ਅੱਗੇ ਬਣਾਇਆ ਕਿ ਉਸ ਨੂੰ ਦੁਹਰਾ ਵੀ ਸਕਦੇ। ਗੱਲ ਮੁਸ਼ਕਲ ਆ, ਪਰ ਅਸੰਭਵ ਤੇ ਰਾਜਨੀਤੀ 'ਚ ਕੁਝ ਨਹੀਂ ਹੁੰਦਾ ਵੈਸੇ, ਪਰ ਬਹੁਤ ਬਹੁਤ ਔਖਾ ਹੈ, ਬਹੁਤ ਔਖਾ ਹੈ। ਤੇ ਇੱਧਰ ਦੂਸਰੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਹੁਣ ਭਾਜਪਾ ਨੂੰ ਛੱਡ ਕੇ ਬਾਕੀ ਤਕਰੀਬਨ ਪਾਰਟੀਆਂ ਨੇ ਪੱਤੇ ਖੋਲ ਦਿੱਤੇ ਨੇ ਜੀ। ਭਾਜਪਾ ਤਿਆਰੀ ਕਰ ਰਹੀ ਹੈ, ਸ਼ਾਇਦ ਹੋ ਸਕਦਾ ਕਿ ਅਟਵਾਲ ਸਾਹਿਬ ਦੇ ਜਿਹੜੇ ਲੜਕੇ ਉਹਨਾਂ ਨੇ ਕੀਤੇ ਨੇ ਸ਼ਾਮਲ, ਉਹਨਾਂ ਨੂੰ ਐਲਾਨ ਦੇਣ। ਹੋ ਸਕਦਾ ਕੋਈ ਗੱਲਬਾਤ ਹੋਈ ਹੋਵੇ, ਵੈਸੇ ਮੈਨੂੰ ਇਹ ਵੀ ਨਹੀਂ ਪਤਾ ਕਿਉਂਕਿ ਮੈਂ 2-3 ਦਿਨ ਰਿਹਾ ਰੁਝੇਵੇਂ 'ਚ, ਇਹ ਨਹੀਂ ਪਤਾ ਕਿ ਹੋ ਸਕਦਾ ਟਿਕਟ ਦਾ ਐਲਾਨ ਕੀਤਾ ਹੋਵੇ। ਜੇ ਮੈਂ ਗਲਤ ਹੈ ਤੇ ਦੱਸ ਦੇਣਾ, ਪਰ ਮੈਨੂੰ ਲੱਗਦਾ ਕਿ ਉਹਨਾਂ ਨੂੰ ਦੇਣਗੇ ਟਿਕਟ। ਤਾਂ ਗੱਲ ਇਹ ਹੈ ਕਿ ਹੁਣ ਭਾਜਪਾ ਹੀ ਰਹਿ ਗਈ ਹੈ, ਜੇ ਰਹਿ ਗਈ ਹੈ ਤਾਂ ਬਾਕੀ ਤਾਂ ਸਾਰੇ ਆ ਗਏ, ਕਿਉਂਕਿ ਅੱਜ ਅਕਾਲੀ ਬਸਪਾ ਨੇ ਵੀ ਡਾਕਟਰ ਸੁਖੀ ਜੀ ਨੂੰ ਉਤਾਰ ਦਿੱਤਾ ਨਾ ਮੈਦਾਨ 'ਚ, ਉਧਰੋਂ ਵੀ ਸਾਫ਼ ਹੋ ਗਿਆ। ਤਾਂ ਹੁਣ ਟੱਕਰ ਜਿਹੜੀ ਹੈ ਉਹ ਟੱਕਰ ਤਾਂ ਬਸ ਬਣ ਗਈ, ਸਮਝ ਲਓ 3 ਕੋਨੀ ਤਾਂ ਬਣੀ ਪਈ ਆ, 4 ਕੋਨੀ ਆ ਕੇ ਕਟੂ ਸਾਹਿਬ ਨੇ ਕਰ ਦਿੱਤੀ, 5 ਕੋਨੀ ਜਿਹੜੀ ਆ ਉਹ ਭਾਜਪਾ ਦੇ ਉਮੀਦਵਾਰ ਦੇ ਨਾਲ ਹੋ ਜਾਏਗੀ। ਤਾਂ ਕੁੱਲ ਮਿਲਾ ਕੇ ਜਿਹੜਾ ਜਲੰਧਰ ਦਾ ਅਖਾੜਾ ਉਹ ਹੁਣ ਪੱਕ ਜਾਏਗਾ, ਮੱਗ ਜਾਏਗਾ। ਬਸ ਜਿਹੜਾ ਕੋਈ ਇੱਕ ਅੱਧਾ ਰਹਿ ਗਿਆ ਉਹ ਵੀ ਬਹੁਤ ਜਲਦੀ ਆਪਣੇ ਪਹਿਲਵਾਨ ਦਾ ਐਲਾਨ ਕਰ ਦੂਗਾ ਕਿ ਬਾਈ ਇਸ ਛਿੰਝ ਦੇ ਵਿੱਚ ਸਾਡਾ ਪਹਿਲਵਾਨ ਫਲਾਣਾ ਹੋਏਗਾ, ਝੰਡੀ ਫੜਨ ਵਾਲਾ। ਤੇ ਜਲੰਧਰ ਦੇ ਵਿੱਚ ਸਿੱਧੂ ਸਾਹਿਬ ਐਕਟਿਵ ਹੋਏ ਨੇ, ਇਹ ਇੱਕ ਵੇਖਣ ਵਾਲੀ ਗੱਲ ਆ। KP ਸਾਹਿਬ ਦੇ ਘਰ ਵੀ ਜਾ ਕੇ ਆਏ ਨੇ, ਤੇ ਇਹ ਕਮਾਲ ਦੀ ਗੱਲ ਹੈ ਕਿ ਇੱਕ ਪਾਸੇ ਰਾਜਾ ਵੜਿੰਗ ਦਾ ਧੜਾ ਉਹ ਅਲੱਗ ਤੋਂ ਉੱਥੇ ਕੋਸ਼ਿਸ਼ਾਂ ਕਰ ਰਿਹਾ, ਮਸ਼ਕਾਂ ਕਰ ਰਿਹਾ, ਸਿੱਧੂ ਸਾਹਿਬ ਅਲੱਗ ਤੋਂ ਕਰ ਰਿਹਾ। ਤੇ ਜਿਵੇਂ ਆਪਾਂ ਅੱਗੇ ਵੀ ਕਿਆਫਾ ਲਾਉਂਦੇ ਸਾਂ ਕਿ ਜਿਹੜੇ ਦਿੱਲੀ ਗਏ ਨੇ ਸਿੱਧੂ ਸਾਹਿਬ, ਕੁਛ ਨਾ ਕੁਛ ਉੱਥੇ ਸੁਣਾਉਣ ਗਏ ਨੇ ਜਾਂ ਸੁਣਨ ਗਏ ਨੇ। ਤਾਂ ਇਹੋ ਹੈ ਕਿ ਉੱਥੋਂ ਲੱਗਦਾ ਕਿ ਥਾਪੜਾ ਹੋ ਗਿਆ ਕਿ ਚੱਲ ਵੀ ਗੁਰੂ ਹੋ ਜਾ ਸ਼ੁਰੂ, ਤੇ ਗੁਰੂ ਆ ਕੇ ਸ਼ੁਰੂ ਹੋ ਗਿਆ। ਪਰ ਇਹ ਇੱਕ ਕਮਾਲ ਦੀ ਗੱਲ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਜਿਹੜਾ ਮੀਡੀਆ ਸਭ ਤੋਂ ਜ਼ਿਆਦਾ ਕਿਤੇ ਕਵਰ ਕਰਦਾ ਸੀ, ਅੱਜ ਨਵਜੋਤ ਸਿੰਘ ਸਿੱਧੂ ਦੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਮੁੱਖ ਧਾਰਾ ਦੇ ਮੀਡੀਆ ਤੋਂ ਗਾਇਬ ਹੋ ਚੁੱਕੀਆਂ ਨੇ, ਗਾਇਬ ਹੋ ਗਈਆਂ। ਸੋ ਇਹ ਆਪਣੇ ਆਪ ਦੇ ਵਿੱਚ ਕਿਤੇ ਨਾ ਕਿਤੇ ਨਾ ਸੰਕੇਤ ਹੁੰਦਾ ਹੈ ਕਿ ਕਿਹੜੇ ਬੰਦੇ ਦਾ ਉਭਾਰ ਜਿਹੜਾ ਹੈ ਉਹ ਸੱਤਾਧਾਰੀਆਂ ਵਾਸਤੇ ਚਿੰਤਾਜਨਕ ਆ, ਜਾਂ ਕਿਹੜਾ ਉਭਾਰ ਦਾ ਯਤਨ ਕਰ ਰਿਹਾ ਤੇ ਕਿਹੜੀ ਸਾਈਡ ਤੋਂ ਠਿੱਬੀ ਲੱਗ ਰਹੀ ਹੈ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ, ਪਪਲਪ੍ਰੀਤ ਸਿੰਘ ਕੱਲ ਗ੍ਰਿਫਤਾਰ ਹੋ ਗਿਆ ਸੀ, ਉਹਦੇ ਉੱਤੇ ਵੀ NSA ਲੱਗੀ, ਹੋਰ ਵੀ ਕਈ ਪੰਜਾਬ ਦੇ ਜਿਹੜੇ ਲੋਕ ਆ ਇਸ ਪੂਰੇ ਮਾਹੌਲ ਦੇ ਵਿੱਚ ਉਹਨਾਂ ਤੇ NSA ਲੱਗੀ। ਅਤੇ ਹੁਣ ਪੰਜਾਬ ਸਰਕਾਰ ਵੱਲੋਂ NSA ਨੂੰ ਲੈ ਕੇ ਇੱਕ ਐਡਵਾਈਜ਼ਰੀ ਬੋਰਡ ਦਾ ਗਠਨ, ਇਹ ਪ੍ਰਕਿਰਿਆ ਦਾ ਹਿੱਸਾ ਹੈ। ਦੇਖੋ, ਇਹ ਪ੍ਰਕਿਰਿਆ ਦਾ ਹਿੱਸਾ ਹੈ।
ਜੋ ਪਪਲਪ੍ਰੀਤ ਸਿੰਘ ਆ ਉਸ ਨੂੰ ਤਾਂ ਇਹਨਾਂ ਨੇ ਅੱਜ ਅਸਮ ਦੇ ਵਿੱਚ ਭੇਜ ਦਿੱਤਾ ਸੀਗਾ ਤੇ ਬਹੁਤਾ ਤਾਂ ਨਹੀਂ ਬੋਲਿਆ, ਬੋਲਣ ਦਾ ਮੌਕਾ ਹੀ ਨਹੀਂ ਹੁੰਦਾ। ਤੁਹਾਨੂੰ ਪਤਾ ਜਦੋਂ ਬੰਦਾ ਇਸ ਤਰ੍ਹਾਂ ਦੀ ਕਸਟਡੀ 'ਚ ਹੁੰਦਾ ਹੈ ਤੇ ਇਹਨਾਂ ਜ਼ਰੂਰ ਆਖਿਆ ਸੋ ਕਿ ਅਸੀਂ 28 ਤਰੀਕ ਨੂੰ ਨਿਖੜ ਗਏ ਸਾਂ, 28 ਮਾਰਚ ਨੂੰ। ਤੇ ਇਹ 9ਵਾਂ ਬੰਦਾ ਹੈ ਜਿਹੜਾ ਹੁਣ NSA ਦੇ ਤਹਿਤ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੋਏਗਾ। ਹੁਣ ਜਿਹੜਾ ਇਹ ਪ੍ਰਕਿਰਿਆ ਵਾਲਾ ਕੰਮ ਆ ਕਿ ਦੇਖੋ NSA ਦਾ ਮਤਲਬ ਇਹ ਹੁੰਦਾ ਕਿ ਕੋਰਟ ਵੀ ਤੁਹਾਨੂੰ ਕਿਸੇ ਨੂੰ ਵੀ ਮੰਨ ਲਓ ਜਿਹੜਾ ਵੀ ਬੰਦਾ ਫਸ ਗਿਆ NSA ਦੇ ਵਿੱਚ ਕਿ ਕੋਈ ਇਸ ਮਾਮਲੇ 'ਚ ਰਿਲੀਫ ਨਹੀਂ ਦੇ ਸਕਦੀ। ਹਾਂ, ਹੁਣ ਇਹ ਵੀ ਹੈ ਕਿ ਕੋਈ ਬੰਦਾ ਜ਼ਾਰਾ ਜੀ ਗੱਲ ਹੈ ਕਿ ਝੂਠਾ ਵੀ ਫਸਾਇਆ ਹੋ ਸਕਦਾ, ਇਹ ਵੀ ਇੱਕ ਇਮਕਾਨ ਰਹਿੰਦਾ ਹੈ। ਤਾਂ ਉਹ ਬੰਦਾ ਕਿੱਥੇ ਜਾਏਗਾ ਕਿਉਂਕਿ ਅਦਾਲਤ ਤਾਂ ਇਹਦੇ ਵਿੱਚ ਖਾਮੋਸ਼ ਹੈ। ਤਾਂ ਉਹਦੇ ਵਾਸਤੇ NSA ਦਾ ਜਿਹੜਾ ਐਕਟ ਆ, ਵੈਸੇ ਤਾਂ ਨੈਸ਼ਨਲ ਸਿਕਿਉਰਿਟੀ ਐਕਟ ਬਣ ਗਿਆ, ਇਹਨੂੰ ਐਕਟ ਦੇ ਤੌਰ ਤੇ ਜੇ ਆਪਾਂ ਦੇਖੀਏ ਤਾਂ ਇਹਦੇ ਵਿੱਚ ਪ੍ਰਬੰਧ ਇਸ ਗੱਲ ਦਾ ਹੈ ਕਿ ਜਿਹੜਾ ਕੋਈ ਵਿਅਕਤੀ ਇਹ ਸਮਝਦਾ ਹੈ ਕਿ ਇਸ ਕੇਸ ਦੇ ਵਿੱਚ ਮੈਨੂੰ ਨਜਾਇਜ਼ ਟੰਗਿਆ ਗਿਆ ਹੈ ਤਾਂ ਉਹ ਐਡਵਾਈਜ਼ਰੀ ਬੋਰਡ ਦੇ ਕੋਲ ਜਾ ਕੇ ਅਪੀਲ ਕਰ ਸਕਦਾ ਹੈ। ਅੱਜ ਸੁਣਵਾਈ ਹੋਈ ਸੀ ਕਿ ਹੈਬੀਅਸ ਕਾਰਪਸ ਜਿਹੜੀ ਕਿ ਪਿਛਲੇ ਦਿਨ ਕਾਫੀ ਚਰਚਿਤ ਹੋਈ ਸੁਣਵਾਈ, ਜਿਹਦੇ 'ਚ ਅਮਰਤਪਾਲ ਸਿੰਘ ਦੇ ਵਕੀਲਾਂ ਨੇ ਜੋ ਜਾ ਕੇ ਕੋਰਟ 'ਚ ਪੱਖ ਰੱਖਿਆ ਤੇ ਉਸ ਹਿਸਾਬ ਨਾਲ ਜਿਹੜੀ ਫਿਰ ਮੀਡੀਆ ਕਵਰੇਜ ਹੋਈ ਸੀਗੀ ਉਹ ਕਾਫੀ ਜ਼ਿਆਦਾ ਇੱਥੇ ਸੁਰਖੀਆਂ ਬਟੋਰ ਕੇ ਗਈ ਹੈ। ਤਾਂ ਅੱਜ ਫਿਰ ਸੁਣਵਾਈ ਹੋਈ ਜਿਹੜੀ ਕਿ 24 ਤਰੀਕ ਤੱਕ ਟਾਲ ਦਿੱਤੀ ਗਈ ਹੈ। ਇਹਦੇ ਵਿੱਚ ਇੱਕ ਤਾਂ ਸ਼ਾਇਦ ਇਹ ਡਿਮਾਂਡ ਕੀਤੀ ਗਈ ਕਿ ਜਿਹੜੇ ਜਿਵੇਂ ਦਲਜੀਤ ਕਲਸੀ ਹੈ ਜਾਂ ਕੁਝ ਹੋਰ ਜਿਹੜੇ NSA ਦੇ ਤਹਿਤ ਬੰਦ ਨੇ ਕਿ ਬਈ ਉਹਨਾਂ ਦੇ ਨਾਲ ਮੁਲਾਕਾਤ ਦਾ ਸਾਨੂੰ ਬਣਾ ਕੇ ਦਿੱਤਾ ਜਾਵੇ ਪਰਮਿਸ਼ਨ ਵਾਲਾ ਜੁਗਾੜ ਤਾਂ ਕਿ ਅਸੀਂ ਜਾ ਕੇ ਮਿਲ ਸਕੀਏ। ਤਾਂ ਹਾਈ ਕੋਰਟ ਨੇ ਕਿਉਂਕਿ ਕੇਂਦਰ ਤੋਂ ਜਵਾਬ ਮੰਗਿਆ ਗਿਆ ਸੀਗਾ, ਕੇਂਦਰ ਨੇ ਜਵਾਬ ਹਾਲੇ ਫਾਈਲ ਨਹੀਂ ਕੀਤਾ, ਉਹਨਾਂ ਨੇ ਟਾਈਮ ਮੰਗ ਲਿਆ। ਇਹਨਾਂ ਨੇ 24 ਤਰੀਕ ਤੱਕ ਦਾ ਅੰਤਮ ਟਾਈਮ ਦੇ ਦਿੱਤਾ, ਬਈ 24 ਤਰੀਕ ਨੂੰ ਫਿਰ ਅਸੀਂ ਆਪਣੇ ਜਿਹੜੇ ਫੈਸਲੇ ਬਣਾਵਾਂਗੇ। ਤਾਂ ਇਹਦਾ ਮਤਲਬ ਹੈ ਕਿ 24 ਤਰੀਕ ਤੱਕ ਕੇਂਦਰ ਨੂੰ ਹਰ ਹਾਲਤ ਦੇ ਵਿੱਚ ਆਪਣਾ ਜਿਹੜਾ ਉੱਥੇ ਜਵਾਬ ਦਾਖਲ ਕਰਨਾ ਪਵੇਗਾ। ਤਾਂ ਇਹਦੇ ਦਰਮਿਆਨ ਕਿਉਂਕਿ ਇਹੀ ਹੈ ਕਿ NSA ਠੀਕ ਲੱਗਿਆ ਜਾਂ ਗਲਤ, ਹੁਣ ਜਿੱਦਾਂ ਦਲਜੀਤ ਕਲਸੀ ਦੀ ਵਾਈਫ ਨੇ ਕਿਹਾ ਜਾਂ ਉਹਨਾਂ ਦੇ ਵਕੀਲਾਂ ਨੇ ਕਿਹਾ ਕਿ ਦਲਜੀਤ ਕਲਸੀ ਨੂੰ ਜਿਸ ਵੇਲੇ ਹਿਰਾਸਤ 'ਚ ਲਿਆ ਗਿਆ ਉਹ ਜਿਹੜੇ ਨਿਯਮ ਆ ਉਹ ਮੀਮੋ ਦੇ ਅਨੁਸਾਰ ਜਿਹੜੀ ਗ੍ਰਿਫਤਾਰੀ ਦੇ ਵੇਲੇ ਮੀਮੋ ਦੀ ਕਾਰਵਾਈ ਹੁੰਦੀ ਹੈ ਉਸ ਦੇ ਅਨੁਸਾਰ ਦੱਸਿਆ ਨਹੀਂ ਗਿਆ ਜਾਂ ਇਹੋ ਜਿਹੀਆਂ ਗੱਲਾਂ, ਤਾਂ ਉਹ ਫਿਰ ਸਾਰਾ ਇਹੀ ਹੋ ਗਿਆ ਨਾ ਕਿ ਜਿਸ ਸਮੇਂ ਕਿਸੇ ਬੰਦੇ ਨੂੰ ਗ੍ਰਿਫਤਾਰ ਕੀਤਾ ਜਾਂਦਾ ਤਾਂ CRPC ਦਾ ਇੱਕ ਪ੍ਰੋਸੀਜਰ ਹੈ, ਪੂਰਾ ਫੋਲੋ ਕਰਨਾ ਪੈਂਦਾ ਹੈ। DK ਵਾਸੂ ਕੇਸ ਹੈ, ਉਹਦੇ 'ਚ ਸੁਪਰੀਮ ਕੋਰਟ ਦੀ ਬਕਾਇਦਾ ਡਾਇਰੈਕਸ਼ਨ ਹੈ। ਤਾਂ ਥੋੜੇ ਬਹੁਤੇ ਉਧਰੋਂ ਮਤਲਬ ਕਿ ਇਤਰਾਜ਼ ਸਨ। ਤਾਂ ਇਸ ਕਰਕੇ ਹੁਣ NSA ਦੇ ਮਾਮਲੇ ਦੇ ਵਿੱਚ ਐਡਵਾਈਜ਼ਰੀ ਬੋਰਡ ਦਾ ਜਿਹੜਾ ਕਿ ਗਠਨ ਹੋਣਾ ਹੀ ਹੋਣਾ ਸੀਗਾ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਪ੍ਰਕਿਰਿਆ ਦਾ ਹਿੱਸਾ ਹੈ। ਤਾਂ ਇਹਦੇ 'ਚ ਕੀ ਹੁੰਦਾ ਕਿ ਰਿਟਾਇਰਡ ਜੱਜ ਬੈਠ ਸਕਦੇ ਨੇ ਜਾਂ ਹੋਰ ਕਾਨੂੰਨੀ ਮਾਹਰ ਬੈਠ ਸਕਦੇ ਨੇ। ਤਾਂ ਉਹ ਐਡਵਾਈਜ਼ਰੀ ਬੋਰਡ ਬਣਾਉਣ ਦਾ ਹਾਈ ਕੋਰਟ ਨੇ ਹੁਕਮ ਦੇ ਦਿੱਤਾ ਸੀਗਾ ਕਿ ਇਸ ਮਾਮਲੇ ਦੇ ਵਿੱਚ ਉਹਦਾ ਗਠਨ ਕਰੋ ਤਾਂ ਕਿ ਜਿਸ ਕਿਸੇ ਨੂੰ ਵੀ ਲੱਗਦਾ ਹੈ ਕਿ ਮੇਰੇ ਤੇ NSA ਨਜਾਇਜ਼ ਲੱਗਾ ਹੈ ਤਾਂ ਉਹ ਆਪਣੀ ਅਪੀਲ ਪਾ ਸਕੇ। ਪਰ ਹੁਣ ਗੱਲ ਤੇ ਇਹ ਹੈ ਨਾ ਕਿ ਜਦੋਂ ਤੱਕ ਵਕੀਲ ਜਿਹੜੀ ਅਸਲ ਦੇ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਟੀਮ ਜਿਹੜੀ ਦਿੱਤੀ ਗਈ ਹੈ, ਮੈਂ ਇਹ ਨਹੀਂ ਕਹਿੰਦਾ ਕੋਈ ਆਪਣੀ ਥਾਂ ਤੇ ਤੁਰਿਆ ਫਿਰਦਾ ਜਿੱਦਾਂ SGPC ਆ ਜਾਂ ਦੀਪ ਸਿੱਧੂ ਦਾ ਭਰਾ, ਉਹ ਠੀਕ ਹੈ ਉਹ ਗਏ ਨੇ, ਪਰ ਜਿਵੇਂ ਮੰਨ ਲਓ ਕੋਈ ਆਪਣਾ ਆਪਦਾ ਵਕੀਲ ਕਰਨਾ ਚਾਹੁੰਦਾ, ਆਪਣੀ ਟੀਮ ਹਾਇਰ ਕਰਕੇ ਉਹ ਕੇਸ ਲੜਨਾ ਚਾਹੁੰਦਾ ਹੈ ਤਾਂ ਜਦ ਤੱਕ ਉਹ ਜਾ ਕੇ ਮਿਲੇਗਾ ਨਹੀਂ, ਜਦ ਤੱਕ ਜਾ ਕੇ ਸਾਰੀ ਕਾਰਵਾਈ ਪੂਰੀ ਕਰਦਾ ਨਹੀਂ ਤਦ ਤੱਕ ਕੇਸ ਕਿਵੇਂ ਅੱਗੇ ਤੁਰੇਗਾ। ਇਹ ਵੀ ਤਾਂ ਇੱਕ ਪ੍ਰੋਬਲਮ ਹੈ ਨਾ, ਜਾਂ ਕਿੱਥੋਂ ਫੜਿਆ ਅਗਲਾ ਐਕਚੁਅਲ ਚ ਗੱਲ ਹੀ ਨਾ ਦੱਸੇਗਾ ਜਦੋਂ ਤੱਕ। ਹੁਣ ਮੈਂ ਜਿਵੇਂ ਕਿਹਾ ਕਿ ਠੀਕ ਆ ਕੁਛ ਉੱਥੇ ਫਿਰਦੇ ਨੇ ਵਕੀਲ ਮਤਲਬ ਕਿ ਡਿਬਰੂਗੜ੍ਹ ਦੇ ਵਿੱਚ ਮਨਦੀਪ ਜਾਂ SGPC ਵਾਲੇ, ਹੁਣ ਮੈਨੂੰ ਪਤਾ ਨਹੀਂ ਐਗਜ਼ੈਕਟ ਕਿਹੜੇ ਕਿਹੜੇ ਨੇ, ਵੀ ਜੋ ਵੀ ਹੈ ਚਲੋ ਆਪਣੇ ਪੱਧਰ ਤੇ ਕੋਸ਼ਿਸ਼ਾਂ ਕਰ ਰਹੇ ਆ। ਪਰ ਕੋਈ ਵੀ ਬੰਦਾ ਜਿਹੜਾ ਵਕੀਲ ਹੈ ਬਤੌਰ ਐਡਵੋਕੇਟ ਉੱਥੇ ਹਾਜ਼ਰ ਹੋ ਰਿਹਾ ਹੈ ਅਦਾਲਤ 'ਚ, ਤਾਂ ਉਹ ਤਾਂ ਇਹੀ ਕਹੇਗਾ ਨਾ ਕਿ ਮੈਨੂੰ ਆਪਣੇ ਕਲਾਇੰਟ ਨੂੰ ਮਿਲਣ ਦੀ ਇਜਾਜ਼ਤ ਦਿਓ ਬਾਈ, ਫਿਰ ਉਸ ਤੋਂ ਬਾਅਦ ਅਸੀਂ ਕੇਸ ਆਪਦਾ ਤੋਰਾਂਗੇ। ਤੇ ਇਸ ਤਰ੍ਹਾਂ ਹੁਣ ਦੇਖਣਾ ਹੋਏਗਾ ਐਡਵਾਈਜ਼ਰੀ ਬੋਰਡ ਜਿਹੜਾ ਬਣਦਾ ਹੈ ਉਹਦੇ ਵਿੱਚ ਕਿੰਨੇ ਇਸ ਤਰ੍ਹਾਂ ਦੇ ਕੇਸ ਆਉਣਗੇ, ਕਿ 9 ਦੇ 9 ਆਉਣਗੇ ਜਾਂ ਕੁਝ ਜਿਹੜੇ ਆ ਉਹ ਨਹੀਂ ਆਉਣਗੇ, ਉਹ ਕਹਿਣਗੇ ਕਿ ਠੀਕ ਸਾਡੇ ਤੇ ਬਣਿਆ NSA ਤਾਂ ਜਾਇਜ਼ ਆ।
ਪਰ ਮੈਨੂੰ ਤੇ ਇਹ ਲੱਗਦਾ ਕਿ 9 ਦੇ 9 ਕੇਸ ਹੀ ਐਡਵਾਈਜ਼ਰੀ ਬੋਰਡ ਕੋਲ ਆਉਣ ਵਾਲੇ ਹੈਗੇ ਆ। ਜੀ ਜੀ। ਤੇ ਮਿੰਟੂ ਜੀ, ਜਿਹੜਾ ਪਵਨਪ੍ਰੀਤ ਦਾ ਬਿਆਨ ਸੀ, ਉਹ ਬੋਲਦੇ ਬੋਲਦੇ ਜਿਨ੍ਹਾਂ ਨੂੰ ਕਿਹਾ ਵੀ ਥੋੜਾ ਜਿਹਾ ਬੋਲਿਆ, ਕਹਿੰਦੇ ਜੀ ਪੁਲਿਸ ਮੁਤਾਬਕ ਮੈਂ ਅੱਜ ਹੀ ਫੜਿਆ ਗਿਆ। ਕਾਫੀ ਇਸ ਨੂੰ ਲੈ ਕੇ ਵੀ ਚਰਚਾ ਹੈ, ਕਿੱਦਾਂ ਲੋਕ ਦੇਖਦੇ ਨੇ ਇਸ ਨੂੰ? ਦੇਖੋ, ਪੁਲਿਸ ਮੁਤਾਬਕ ਹੁਣ ਇਹਦੇ ਵਿੱਚ ਕੀ ਆਪਾਂ ਕਹਿ ਸਕਦੇ, ਜਦੋਂ ਉਹ ਮਤਲਬ ਕਿ ਕਹਿ ਰਿਹਾ, ਜਾਂ ਤਾਂ ਉੱਥੇ ਫਿਰ ਮੌਕਾ ਸੀ ਤਾਂ ਖੁੱਲ ਕੇ ਕਹਿੰਦੇ ਵੀ ਨਹੀਂ ਨਹੀਂ ਇਹ ਗਲਤ ਹੈ, ਜੋ ਪੁਲਿਸ ਕਹਿ ਰਹੀ ਗਲਤ ਹੈ। ਸ਼ਬਦ ਤੇ ਉਹਨੇ ਹੀ ਲੱਗਣੇ ਸੀ ਵੀ ਜੋ ਪੁਲਿਸ ਝੂਠ ਬੋਲਦੀ। ਉਹਦਾ ਪਵਨਪ੍ਰੀਤ ਸਿੰਘ ਨੂੰ ਜਿੰਨਾ ਕੁ ਮੈਂ ਦੇਖਿਆ ਪਿਛਲੇ 6-7 ਸਾਲ ਤੋਂ ਅਸੀਂ ਦੇਖਦੇ ਰਹੇ ਹਾਂ, ਇਹ ਪੱਤਰਕਾਰਤਾ ਚ ਵੀ ਰਿਹਾ ਪਹਿਲਾਂ। ਪਵਨਪ੍ਰੀਤ ਸਿੰਘ ਦੇ ਚਿਹਰੇ ਤੇ ਤੁਸੀਂ ਦੇਖ ਲਓ, ਡਰ ਦੀ ਇੱਕ ਵੀ ਉਹ ਨਹੀਂ ਹੈਗੀ, ਲਕੀਰ ਨਹੀਂ ਹੈਗੀ। ਜੇ ਕੋਈ ਐਸੀ ਵੈਸੀ ਗੱਲ ਹੁੰਦੀ ਵੀ ਹੁਣ ਜਿਹੜੇ ਲੋਕ ਕਹਿੰਦੇ ਨੇ ਕਿ ਇਹਨਾਂ ਨੂੰ ਫੜਿਆ ਹੋਇਆ ਜੀ, ਪਰ ਅੱਜ ਜਿਵੇਂ ਉਹ ਬੋਲਿਆ ਜਾਣ ਲੱਗਾ ਕਿ 28 ਤਰੀਕ ਨੂੰ ਅਸੀਂ ਵੱਖ ਹੋ ਗਏ ਸਾਂ, ਇਹਦਾ ਮਤਲਬ ਕਿ 18 ਤੋਂ 28 ਤੱਕ ਤਾਂ ਇਕੱਠੇ ਸੀਗੇ ਨਾ ਫਿਰ। ਜੀ ਜੀ। ਤੇ ਉਹ ਉਦੋਂ ਬੋਲ ਰਿਹਾ ਜਦੋਂ ਜੇਲ੍ਹ ਦੇ ਵਿੱਚ ਵੜਨ ਲੱਗਿਆ। ਜੇਲ੍ਹ 'ਚ ਵੜਨ ਲੱਗੇ ਕਾਹਦਾ ਡਰ ਹੁੰਦਾ, ਥਾਣੇ 'ਚ ਵੜਨ ਲੱਗੇ ਤਾਂ ਡਰ ਹੋਏਗਾ। ਇਹ ਬਹੁਤ ਕੁਝ ਕਰ ਸਕਦੇ ਆ, ਜੇਲ੍ਹ ਦੇ ਵਿੱਚ ਤਾਂ ਆਜ਼ਾਦ ਹੈ ਬੰਦਾ, ਜੇਲ੍ਹ ਦੇ ਵਿੱਚ ਨਾ ਕੁਝ ਨਹੀਂ ਕੋਈ ਕਹਿ ਸਕਦਾ। ਸੋ ਇਸ ਕਰਕੇ ਇਹ ਜਿਹੜੀ ਗੱਲ ਕਹਿ ਕੇ ਗਿਆ ਪਵਨਪ੍ਰੀਤ ਸਿੰਘ ਵੀ 28 ਮਾਰਚ ਨੂੰ ਅਸੀਂ ਅੱਡੋ ਅੱਡ ਹੋ ਗਏ ਸੀ, ਮੈਂ ਆਪਦਾ ਅੱਡ ਹੋ ਗਿਆ, ਉਹ ਅੱਡ, ਤੇ ਉਹਨੇ ਸਰੈਂਡਰ ਕਰਨਾ ਵੀ ਉਹ ਉਹਨਾਂ ਦੀ ਆਪਣੀ, ਉਹਨਾਂ ਕਿਹਾ ਕਿ ਉਹ ਨਿਰਭਰ ਕਰਦਾ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਠੀਕ ਆ ਕਿ ਉਹ ਸ਼ਬਦ ਇੱਕ ਤੁਹਾਨੂੰ ਵੀ ਰੜਕਿਆ ਤੇ ਮੈਨੂੰ ਵੀ ਰੜਕਿਆ ਹੋਏਗਾ, ਪਰੰਤੂ ਜੇ ਗਲਤ ਕਹਿਣਾ ਸੀ ਕਿ ਜੋ ਪੁਲਿਸ ਦਾਵਾ ਕਰ ਰਹੀ ਹੈ ਤਾਂ ਇੱਕ ਸ਼ਬਦ 'ਚ ਕਿਹਾ ਜਾ ਸਕਦਾ ਕਿ ਝੂਠ ਬੋਲਦੀ ਪੁਲਿਸ। ਜੀ ਜੀ ਜੀ। ਪਰ ਇਹ ਆ ਵੀ ਚਰਚਾਵਾਂ ਜਿਹੜੀਆਂ ਆ, ਹਰ ਇੱਕ ਨੂੰ ਆਪੋ ਆਪਣਾ ਚਰਚਾਵਾਂ ਤਾਂ ਹਾਲੇ ਤੱਕ ਵੇਖ ਲਓ, ਜਿਹਨੇ ਨਹੀਂ ਮੰਨਣਾ ਹਾਲੇ ਤੱਕ ਵੀ ਕਹੀ ਜਾ ਰਿਹਾ। ਹੁਣ ਪਵਨਪ੍ਰੀਤ ਸਿੰਘ ਦੀ ਗੱਲ ਤੇ ਵੀ ਯਕੀਨ ਨਹੀਂ ਕਰਨਾ, ਜਿਸਨੇ ਨਹੀਂ ਕਰਨਾ ਨਹੀਂ ਕਰਨਾ। ਪਵਨਪ੍ਰੀਤ ਸਿੰਘ ਹੁਣ ਮਤਲਬ ਕਿ ਪਵਨਪ੍ਰੀਤ ਸਿੰਘ ਵੀ ਝੂਠ ਬੋਲ ਗਿਆ ਜੇ ਫਿਰ ਉਹਨਾਂ ਦੇ ਅਨੁਸਾਰ ਹੈ, ਇਹਦਾ ਮਤਲਬ ਕਿ ਅਮਰਤਪਾਲ ਸਿੰਘ ਉਹ ਵੀ ਡਰ ਕੇ ਵੀਡੀਓ ਬਣਾਈ ਜਾ ਰਿਹਾ। ਤੇ ਇਹ ਸਵਾਲ ਕਿਤੇ ਤੇ ਖੜੇ ਹੁੰਦੇ ਨੇ। ਬਿਲਕੁਲ ਬਿਲਕੁਲ। ਜਿਹੜੇ ਸਵਾਲ ਖੜੇ ਕਰਨ ਵਾਲੇ, ਉਹ ਇੱਕ ਵਾਰੀ ਆਪਣੇ ਆਪ ਦੇ ਸਵਾਲਾਂ ਨੂੰ ਦੇਖਣ ਤੇ ਸਹੀ ਕਿ ਉਹ ਸਵਾਲ ਕਿਤੇ ਤੇ ਖੜੇ ਕਰ ਰਹੇ ਆ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ, ਦਾਗੀਆਂ ਨੂੰ ਚੋਣ ਲੜਨ ਤੋਂ ਰੋਕਣ ਤੇ ਸੁਪਰੀਮ ਕੋਰਟ ਨੇ ਬੇਵਸੀ ਜਿਹੜੀ ਉਹ ਜਤਾਈ ਹੈ। ਦੇਖੋ, ਗੱਲ ਤੇ ਇਹ ਹੈ ਨਾ ਕਿ ਜਿਹੜੀ ਬੇਵਸੀ ਹੈ ਉਹ ਉਦੋਂ ਹੋਰ ਵੀ ਵੱਡੀ ਹੋ ਜਾਂਦੀ ਆ ਜਦੋਂ ਕੋਈ ਕਰਨਾ ਚਾਹੁੰਦਾ ਹੋਵੇ ਤੇ ਕਰ ਨਾ ਸਕਦਾ ਹੋਵੇ। ਸਹੀ ਗੱਲ। ਇੱਕ ਤੇ ਹੁੰਦਾ ਨਾ ਕਿ ਕਰ ਹੀ ਨਹੀਂ ਸਕਦਾ, ਪਰ ਉਹ ਚਾਹੁੰਦਾ ਹੀ ਨਹੀਂ, ਚਾਹੁੰਦਾ ਵੀ ਨਹੀਂ ਹੈਗਾ, ਕਰ ਨਹੀਂ ਸਕਦਾ, ਤੁਹਾਨੂੰ ਕੋਈ ਫਰਕ ਨਹੀਂ ਪੈਂਦਾ। ਇੱਕ ਚਾਹੁੰਦਾ ਹੈ ਤਾਂ ਪਰ ਇੱਕ ਕਰ ਨਹੀਂ ਸਕਦਾ, ਇਹ ਪਰੇਸ਼ਾਨੀ ਜ਼ਿਆਦਾ ਵੱਡੀ ਹੋ ਜਾਂਦੀ ਹੈ। ਸੋ ਦਾਗੀਆਂ ਵਾਲਾ ਮਸਲਾ ਹੈ ਜੋ ਇਹਦੇ ਚ ਸੁਪਰੀਮ ਕੋਰਟ ਨੇ ਕਿਹਾ ਕਿ ਪਹਿਲੀ ਤਾਂ ਇਹ ਹੈ ਕਿ ਤੁਸੀਂ ਇਹ ਡੈਫੀਨੇਸ਼ਨ ਦੱਸੋ ਕਿ ਗੰਭੀਰ ਅਪਰਾਧੀ ਕਿਹੜੇ ਤੁਹਾਡੀ ਨਜ਼ਰ ਦੇ ਵਿੱਚ, ਫੇਰ ਦੇਖਦੇ ਆ ਵੀ ਜਿਹੜੇ ਗੰਭੀਰ ਅਪਰਾਧੀ ਹੈ ਉਹ ਤੁਸੀਂ ਉਹ ਤੈਅ ਕਰ ਲਓ ਜਿਨ੍ਹਾਂ ਨੂੰ ਰੋਕਣਾ। ਸੁਪਰੀਮ ਕੋਰਟ ਨੇ ਇਹ ਗੱਲ ਕਹੀ ਹੈ ਕਿ ਦੇਖੋ ਅਸੀਂ ਚਾਹੁੰਦੇ ਆ ਪਰ ਅਸੀਂ ਹੁਣ ਕਰ ਕੁਝ ਨਹੀਂ ਸਕਦੇ, ਕਿਉਂਕਿ ਜਿਨ੍ਹਾਂ ਨੇ ਕਾਨੂੰਨ ਬਣਾਉਣੇ ਆ, ਜਿਨ੍ਹਾਂ ਨੇ ਰੋਕਣਾ ਹੈ, ਉਹ ਤਾਂ ਉਹੀ ਲੋਕ ਨੇ ਜਿਨ੍ਹਾਂ ਤੇ ਕੇਸ ਚੱਲਦੇ ਨੇ, ਮੁਕੱਦਮੇ ਚੱਲਦੇ ਨੇ ਜੀ। ਮਤਲਬ ਕਿ ਸਾਫ਼ ਹੈ ਕਿ ਚੋਣ ਕਮਿਸ਼ਨ ਦੀ ਵੀ ਬੇਵਸੀ ਹੈ, ਅਸਮਰਥਾ ਹੈ, ਤੇ ਉਸੇ ਤਰ੍ਹਾਂ ਇੱਕ ਸੁਪਰੀਮ ਕੋਰਟ ਦਾ ਵੀ ਕੰਸਰਨ ਹੈ ਕਿ ਅਸੀਂ ਇਸ ਚੀਜ਼ ਨੂੰ ਰੋਕਣਾ ਚਾਹੁੰਦੇ ਆ ਕਿ ਦਾਗੀ ਬੰਦੇ ਜਿਹੜੇ ਆ, ਖਾਸ ਤੌਰ ਤੇ ਗੰਭੀਰ ਅਪਰਾਧਾਂ ਵਾਲੇ ਜਿਹੜੇ ਆ, ਉਹ ਇਲੈਕਸ਼ਨ ਪ੍ਰਕਿਰਿਆ ਤੋਂ ਬਾਹਰ ਰਹਿਣ, ਪਰੰਤੂ ਅਸੀਂ ਕਰ ਕੁਝ ਨਹੀਂ ਸਕਦੇ ਕਿਉਂਕਿ ਜਿਨ੍ਹਾਂ ਨੇ ਕਰਨਾ ਹੈ ਉਹ ਕੁਝ ਕਰ ਨਹੀਂ ਰਹੇ। ਸੋ ਇਹ ਸੁਪਰੀਮ ਕੋਰਟ ਦਾ ਅਹਿਮ ਪ੍ਰਤੀਕਰਮ ਹੈ ਇਸ ਮੁੱਦੇ ਤੇ। ਉਹ ਕਹਿੰਦੇ ਕਿ ਕੇਂਦਰ ਪਰਿਭਾਸ਼ਿਤ ਕਰੇ ਕਿ ਬਈ ਕੌਣ ਗੰਭੀਰ ਅਪਰਾਧੀ ਹੈ। ਤਾਂ ਇਹ ਹੈ ਕਿ ਹੁਣ ਜਿਵੇਂ ਆਪਾਂ ਅੱਗੇ ਕਿਹਾ ਕਿ ਗੇਂਦ ਚਲੇ ਜਾਂਦੀ ਹੈ ਪਹੁੰਚੋ ਕਿ ਇਹਨਾਂ ਦੇ ਪਾਲੇ 'ਚ, ਤੇ ਇਹਨਾਂ ਨੂੰ ਪਾਲਾ ਇਸ ਗੱਲ ਦਾ ਮਾਰਦਾ ਹੈ ਕਿ ਜੇ ਅਸੀਂ ਇਸ ਤਰ੍ਹਾਂ ਦਾ ਕੋਈ ਸਖਤ ਕਾਨੂੰਨ ਬਣਾ ਦੇਾਂਗੇ ਇਲੈਕਸ਼ਨ ਮੁੜ ਕੇ ਸਾਥੋਂ ਨਹੀਂ ਲੜਵਾਉਣਾ। ਇਹ ਵੀ ਦਿੱਕਤ ਹੈ ਨਾ। ਸੋ ਦੇਖਦੇ ਆ 28 ਸਤੰਬਰ ਨੂੰ ਦੱਸਦੇ ਆ ਕਿ ਹੁਣ ਫਿਰ ਸੁਣਵਾਈ ਹੋਏਗੀ, ਨੋਟਿਸ ਜਾਰੀ ਕੀਤਾ ਗਿਆ, ਪਰ ਇਹ ਬਹੁਤ ਲੰਬੇ ਸਮੇਂ ਤੋਂ ਸੁਪਰੀਮ ਕੋਰਟ 'ਚ ਸੁਣਵਾਈ ਹੋ ਰਹੀ ਆ। ਤੇ ਜੋ ਗੰਭੀਰ ਅਪਰਾਧਾਂ ਵਾਲੇ ਦੱਸਦੇ ਆ ਕਿ ਉਹ ਮੈਂਬਰ ਪਾਰਲੀਮੈਂਟ 109% ਵਧੇ ਆ 2009 ਤੋਂ ਬਾਅਦ, ਯਾਨੀ ਬਹੁਤ ਵੱਡੀ ਤਾਦਾਦ ਹੈ ਜਿਨ੍ਹਾਂ ਤੇ ਵੱਡੇ ਕੇਸ। ਜੀ
ਜੀ, ਜੀ। ਮਿੰਟੂ ਜੀ, ਅਗਲੀ ਗੱਲ ਜੇ ਆਪਾਂ ਕਰੀਏ, ਸਲਮਾਨ ਖਾਨ ਨੂੰ ਧਮਕੀ ਦੇਣ ਵਾਲਾ ਗ੍ਰਿਫਤਾਰ। ਸਲਮਾਨ ਖਾਨ ਨੂੰ ਧਮਕੀਆਂ ਇਹਨਾਂ ਦਿਨਾਂ 'ਚ ਖਾਸੀਆਂ ਆਈਆਂ ਨੇ ਹੂੰ, ਤੇ ਹੁਣ ਅੱਗੇ ਵੀ ਇੱਕ ਫੜਿਆ ਸੀ, ਉਹ ਕਹਿੰਦੇ ਕਿ ਮੈਂਟਲ ਕੇਸ ਹੈ। ਅੱਛਾ। ਅੱਜ ਕੱਲ ਇਹ ਵੀ ਕਮਾਲ ਦੀ ਗੱਲ ਹੈ ਕਿ ਮੈਂਟਲ ਕੇਸ ਜਿਹੜੇ ਆ ਉਹ ਇੰਨੇ ਸਿਆਣੇ ਹੋ ਗਏ ਆ ਕਿ ਉਹ ਜਾਂ ਤਾਂ ਬੇਅਦਬੀ ਕਰ ਦਿੰਦੇ ਨੇ ਹੂੰ, ਜਾਂ ਉਹ ਕਿਸੇ ਸਟਾਰ ਨੂੰ ਧਮਕੀ ਦੇ ਦਿੰਦੇ ਆ। ਉਹ ਕਹਿੰਦੇ ਜੀ ਇਹ ਤੇ ਸ਼ਰਾਬੜ ਸ਼ਰੂਬੜ ਜਿਹਾ ਸੀ, ਦਿਮਾਗ ਇਹਦਾ ਹਿੱਲਿਆ, ਪਰ ਉਹ ਲੈ ਗਏ ਸੀ ਚੁੱਕ ਕੇ, ਕਹਿੰਦੇ ਕੋਈ ਨਹੀਂ, ਦਿਮਾਗ ਠੀਕ ਕਰ ਦਿਆਂਗੇ, ਅਸੀਂ ਵੀ ਤੇ ਦਿਮਾਗਾਂ ਦੇ ਡਾਕਟਰ ਆ। ਪੁਲਿਸ ਹੂੰ, ਵਾਲੇ ਕਹਿੰਦੇ ਕੋਈ ਗੱਲ ਨਹੀਂ, ਦਿਮਾਗ ਹੀ ਸੈੱਟ ਕਰਨੇ, ਹੋਰ ਅਸੀਂ ਕੀ ਕਰਨਾ ਹੈ। ਤਾਂ ਖੈਰ ਇਹ ਮਾਮਲਾ ਜਿਹੜਾ ਉਹ ਹੁਣ ਇਹ ਨਿਕਲਿਆ ਕਿ ਇੱਕ ਪਿਛਲੇ ਦਿਨ ਹੀ ਧਮਕੀ ਆਈ ਸੀਗੀ, ਉਹਦੇ ਵਿੱਚ ਉਹ ਕਹਿੰਦਾ ਮੈਂ ਰੌਕੀ ਬੋਲ ਰਿਹਾ, ਰੌਕੀ ਬਾਈ ਉਹ ਜਿਹੜੀ ਫਿਲਮ ਸੀਗੀ ਜੀ, KGF ਕੇ ਕਿਹੜੀ ਆ ਉਹ, ਤੇ ਉਹ ਮੈਂ ਬੋਲ ਰਿਹਾ ਇਹ ਕਰ ਦਿਆਂਗਾ, ਉਹ ਕਰ ਦਿਆਂਗਾ। ਉਹਨਾਂ ਨੇ ਜਦੋਂ ਲੱਭਿਆ ਤੇ 16 ਸਾਲ ਦਾ ਮੁੰਡਾ ਹੈ। ਜਿਵੇਂ ਆਪਾਂ ਦੇਖਿਆ ਕਿ ਮੂਸੇ ਵਾਲੇ ਦੇ ਪਿਤਾ ਨੂੰ ਵੀ ਅੱਗੇ ਇੱਕ ਧਮਕੀ ਆਈ ਸੀਗੀ, ਉਹਦੇ ਵਿੱਚ ਵੀ ਜਿਹੜਾ ਇਹਨਾਂ ਨੇ ਜਾ ਕੇ ਫੜਿਆ ਸੀ ਉਹ ਨਾਬਾਲਗ ਗਿਆ। ਕਈ ਵਾਰ ਕੀ ਹੁੰਦਾ ਕਿ ਫੁਕਰੀ ਦੇ ਚੱਕਰ ਦੇ ਵਿੱਚ ਹੀ ਕਿ ਇੰਸਟਾ ਤੇ ਸਾਡੇ ਫਾਲੋਅਰ ਵੱਧ ਜਾਣਗੇ, ਸਾਡੀਆਂ ਖਬਰਾਂ ਲੱਗ ਜਾਣਗੀਆਂ, ਪਰ ਉਹ ਜਦੋਂ ਆਪਦੀ ਖਬਰ ਬਣਦੇ ਆ ਤਾਂ ਫਿਰ ਪਤਾ ਲੱਗਦਾ ਹੈ। ਸੋ ਇਹ 16 ਸਾਲ ਦਾ ਨਾਬਾਲਗ ਹੈ ਜਿਸ ਨੂੰ ਗ੍ਰਿਫਤਾਰ ਕੀਤਾ ਹੈ। ਜੀ, ਜੀ, ਜੀ। ਤੇ ਮਿੰਟੂ, ਜਾਂਦੇ ਜਾਂਦੇ ਗੱਲ ਕਰ ਲਈਏ, 20 ਦਿਨ ਬਾਅਦ ਸਾਰਸ ਨੂੰ ਮਿਲਿਆ ਆਰਿਫ। ਦੇਖੋ ਇਹ ਕਹਾਣੀ ਹੈ, ਇਹਨੂੰ ਵਿਤਰਿਆ ਤੁਸੀਂ ਜਿਹੜਾ ਵੀ ਕੋਈ ਜਾਨਵਰ ਪ੍ਰੇਮੀ ਹੈ ਜਾਂ ਇਸ ਤਰ੍ਹਾਂ ਕੁਦਰਤ ਨੂੰ ਪਿਆਰ ਕਰਨ ਵਾਲਾ ਕੋਈ ਵੀ ਵਿਅਕਤੀ ਜਿਹੜਾ ਸੰਵੇਦਨਸ਼ੀਲ ਹੈ ਤਾਂ ਜ਼ਰੂਰ ਪੜ੍ਹ ਲੈਣਾ। ਬਹੁਤ ਤਫਸੀਲ ਚ ਬੜੀ ਇਹ ਇੰਡੀਆ ਦੇ ਵਿੱਚ ਮਸ਼ਹੂਰ ਹੋਈ ਹੈ ਕਹਾਣੀ। ਅਸਲ ਦੇ ਵਿੱਚ ਕੀ ਹੈ ਕਿ ਇੱਕ ਆਰਫ ਮੁਸਲਮਾਨ ਨੌਜਵਾਨ ਸੀਗਾ, ਕਿਸਾਨੀ ਕਰਦਾ ਸੀਗਾ, ਉਹਨੂੰ ਇੱਕ ਨਾ ਜਿੱਦਾਂ ਲਹੂ ਲੁਹਾਨ ਜਿਹਾ ਹੋਇਆ ਸਾਰਸ ਮਿਲਿਆ ਸੀਗਾ ਖੇਤ ਦੇ ਵਿੱਚ। ਉਹਨੇ ਉਹਦਾ ਇਲਾਜ ਕੀਤਾ ਸੀ, ਫਿਰ ਉਹਦੇ ਨਾਲ ਹੀ ਰਹਿਣ ਲੱਗ ਪਿਆ, ਵੀਡੀਓ ਵਾਡੀਓ ਖਾਸੀਆਂ ਪਾਉਂਦਾ ਹੁੰਦਾ ਸੀ। ਉਹ ਮੋਟਰਸਾਈਕਲ ਤੇ ਜਾਂਦਾ, ਨਾਲ ਉੱਡਿਆ ਜਾਂਦਾ, ਜਿਵੇਂ ਉਹ ਕਹਿੰਦਾ ਉਵੇਂ ਹਰਕਤਾਂ ਕਰਦਾ, ਯਾਨੀ ਦੋਸਤੀ ਬਹੁਤ ਜ਼ਿਆਦਾ ਬਣ ਗਈ। ਉਹ ਇੱਕ ਦਿਨ ਅਖਿਲੇਸ਼ ਗਿਆ ਤੇ ਉਹ ਫੋਟੋ ਵਾਇਰਲ ਹੋ ਗਈ, ਬਸ ਉੱਥੋਂ ਬਾਅਦ ਇਹਨਾਂ ਨੇ ਚੱਕ ਲਿਆ। ਉਹੀ ਵੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪਾਲਤੂ ਜਾਨਵਰ ਨਹੀਂ ਤੁਸੀਂ ਘਰੇ ਰੱਖ ਸਕਦੇ, ਇੱਧਰ ਬੜੀ ਸਮੱਸਿਆ ਆ ਜਾਂਦੀ ਆ। ਇੱਥੇ ਵੇਖੋ ਬੰਦਾਯੂ ਦੇ ਵਿੱਚ, ਯੂਪੀ ਦੇ ਵਿੱਚ ਤੇ ਚੂਹਾ ਮਾਰਿਆ ਇੱਕ ਨੇ ਤੇ ਉਹਦੇ ਖਿਲਾਫ 30 ਪੰਨਿਆਂ ਦੀ ਚਾਰਜਸ਼ੀਟ ਫਾਈਲ ਹੋ ਗਈ ਹੈ। ਬੁਰੀ ਕਰਦੇ ਨੇ ਇੱਥੇ, ਸਾਡੇ ਕਾਨੂੰਨ ਬੜੇ ਸਖਤ ਹੈਗੇ ਨੇ। ਤਾਂ ਖੈਰ ਉਹ ਬਈ ਚੂਹੇ ਵਾਲਾ ਜਿਹੜਾ ਰਗੜਿਆ ਗਿਆ ਉਹਦੀ ਵੀ ਜ਼ਮਾਨਤ ਹੋਈ, ਹੁਣ ਕਹਿੰਦਾ 3 ਸਾਲ ਦੀ ਕੈਦ ਹੈ, ਮੈਂ ਤੇ ਮਾਰਿਆ ਜਾਊਂਗਾ। ਗਵਾਂਢੀਆਂ ਨੂੰ ਵੀ ਦੱਸਦਾ ਫਿਰਦਾ ਵੀ ਜੇ ਤੁਹਾਡੇ ਘਰ ਚੂਹੇ ਹੈਗੇ ਆ ਨਾ ਤੇ ਚੂਹਾ ਕਿਤੇ ਆ ਕੇ ਤੁਹਾਡੇ ਵਿੱਚ ਵੀ ਵਜੇ ਤੇ ਦਵਾ ਦਵ ਤੁਸੀਂ ਪਿਛਲੇ ਪਾਸੇ ਪਲਟ ਜਾਣਾ, ਡਿੱਗ ਪੈਣਾ ਆਪ, ਕਿਤੇ ਚੂਹਾ ਨਾ ਤੁਹਾਡੇ ਥੱਲੇ ਆ ਕੇ ਮਰ ਜਾਏ, ਰਗੜੇ ਜਾਓ। ਤਾਂ ਇਸ ਤਰ੍ਹਾਂ ਫਿਰ ਇਹਦੇ ਚ ਰਾਜਨੀਤੀ ਵੀ ਸ਼ੁਰੂ ਹੋ ਗਈ ਤੇ ਉਹਨਾਂ ਨੇ ਚੱਕ ਲਿਆ, ਜੰਗਲਾਤ ਵਾਲੇ ਆ ਗਏ। ਸਾਰਸ ਨੂੰ ਫਿਰ ਇਹਨਾਂ ਨੇ ਮਿਲਾਇਆ, ਹੁਣ ਕਾਫੀ ਦਿਨਾਂ ਬਾਅਦ ਵੱਖ ਹੋ ਗਏ ਸੀਗੇ, ਇਹਦੇ ਤੇ ਮੁਕੱਦਮੇ ਦੀ ਵੀ ਤਿਆਰੀ ਕਰ ਲਈ ਸੀਗੀ। ਤਾਂ ਅੱਜ ਜਦੋਂ ਇਹ 15-20 ਦਿਨਾਂ ਬਾਅਦ ਮਿਲਿਆ ਤੇ ਉਹ ਵਿਚਾਰਾ ਉਹਦੇ ਵਿੱਚ ਸੀਗਾ ਪਿੰਜਰੇ ਜਿਹੇ ਦੇ, ਤੇ ਬੜਾ ਤੜਫਿਆ, ਇਹ ਜਿਵੇਂ ਕਰਦਾ ਸੀਗਾ ਚੁੰਝ ਲਾਉਂਦਾ ਸੀਗਾ, ਬੜਾ ਭਾਵੁਕ ਜਿਹਾ ਪਾਲਿਆ ਤੇ ਇਹ ਫਿਰ ਆਰਫ ਰੋਣ ਲੱਗ ਪਿਆ। ਯਾਨੀ ਬਹੁਤ ਦਿਨਾਂ ਬਾਅਦ ਮੇਲ ਹੋਇਆ ਦੋਵਾਂ ਦਾ, ਪਰ ਮੇਲ ਕੁਝ ਸਮੇਂ ਵਾਸਤੇ ਸੀ। ਸੋ ਆਰਫ ਤੇ ਸਾਰਸ ਦੀ ਇਹ ਕਹਾਣੀ ਜਿਹੜੀ ਹੈ, ਉਹ ਕੁਝ ਲੋਕ ਤੇ ਕਹਿ ਰਹੇ ਆ ਕਿ ਨਹੀਂ ਯਾਰ ਏਡਾ ਧੱਕਾ ਨਾ ਕਰੋ, ਕੋਈ ਜਾਨਵਰ ਹੈ ਉਹਦਾ ਲਗਾ ਹੋ ਗਿਆ, ਉਹਨੂੰ ਕਾਨੂੰਨ ਦਾ ਥੋੜੀ ਪਤਾ ਹੈ, ਉਹ ਉਸ ਮੁੰਡੇ ਨਾਲ ਲਗਾ ਕਰ ਬੈਠਾ ਹੈ, ਇੱਕ ਭਾਵੁਕਤਾ ਦਾ ਰਿਸ਼ਤਾ ਜੋੜ ਬੈਠਾ ਹੈ। ਤਾਂ ਤੁਸੀਂ ਰੱਬ ਦਾ ਵਾਸਤਾ, ਪਰ ਤੁਹਾਨੂੰ ਪਤਾ ਕਈ ਥਾਵਾਂ ਤੇ ਫਿਰ ਸਿਆਸਤ ਵੀ ਹੁੰਦੀ ਹੈ ਤੇ ਕਾਇਦੇ ਕਾਨੂੰਨ ਜਿਹੜੇ ਉਹ ਹਾਵੀ ਵੀ ਹੋ ਜਾਂਦੇ ਨੇ। ਬਿਲਕੁਲ ਜੀ, ਬਿਲਕੁਲ। ਜੇ ਉਦੋਂ ਵਿਚਾਰਾ ਨਾ ਮੱਲਮ ਪੱਟੀ ਕਰਦਾ ਤੇ ਸਾਰਸ ਮੇ ਵੀ ਅੱਜ ਇਸ ਦੁਨੀਆ ਤੇ ਵੀ ਨਾ ਹੁੰਦਾ। ਤੇ ਪਰ ਦੇਖੋ, ਬਿਲਕੁਲ ਜਿੱਦਾਂ ਤੁਸੀਂ ਕਿਹਾ ਵੀ ਪ੍ਰੇਮ ਤਾਂ ਪੈ ਹੀ ਜਾਂਦਾ ਜਾਨਵਰਾਂ ਦੇ ਨਾਲ, ਅਕਸਰ ਆਪਾਂ ਦੇਖਦੇ ਹੀ ਹਾਂ। ਤੇ ਚਲੋ ਫਾਈਨਲੀ ਮੇਲ ਹੋਇਆ, ਚੰਗੀ ਗੱਲ ਆ, ਪਰ ਰਹਿਣ ਵੀ ਦਿੱਤਾ ਜਾਵੇ ਉਹਦੇ ਕੋਲ ਨਾ, ਤਾਂ ਵੀ ਗੱਲ ਹੋਊ। ਤੇ ਮਿੰਟੂ ਜੀ ਸ਼ੁਕਰੀਆ, ਧੰਨਵਾਦ, ਮਿਲਦੇ ਹਾਂ ਆਪਾਂ ਅਗਲੀ ਵਾਰੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਦੀ ਇੱਥੇ ਸਮਾਪਤੀ ਹੈ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਇਸ ਪ੍ਰੋਗਰਾਮ ਦੇ ਵਿੱਚ ਹੁਣ ਬ੍ਰੇਕ ਦਾ ਵਕਤ ਆ। ਬ੍ਰੇਕ ਤੋਂ ਬਾਅਦ ਦੇ ਵਿੱਚ ਕੁਝ ਹੋਰ ਗੱਲਾਂ, ਕੁਝ ਹੋਰ ਖਬਰਾਂ ਜੋ ਚੱਲ ਰਹੀਆਂ ਆ, ਉਸ ਨੂੰ ਲੈ ਕੇ ਜਿਹੜਾ ਆਪਾਂ ਚਰਚਾ ਕਰਾਂਗੇ, ਤੁਹਾਡੇ ਨਾਲ ਜਿਹੜੀਆਂ ਉਹ ਸਾਂਝੀਆਂ ਕਰਾਂਗੇ। ਤੇ ਫਿਰ 9 ਤੋਂ 10 ਵਜੇ ਦੇ ਵਿੱਚ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਅਪਡੇਟ ਅਮਰੀਕਾ ਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ ਦੇ ਉੱਤੇ ਨਜ਼ਰ ਬਣਾਵਾਂਗੇ। ਜੁੜੇ ਰਹਿਣਾ ਇੱਦਾਂ ਪੰਜਾਬੀ ਰੇਡੀਓ USA ਨਾਲ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਖਬਰ ਤੇ ਨਜ਼ਰ। ਇਸ ਤੋਂ ਪਹਿਲਾਂ ਪ੍ਰੋਗਰਾਮ ਦੇ ਪਹਿਲੇ ਹਿੱਸੇ 'ਚ ਆਪਣੇ ਨਾਲ ਮਿੰਟੂ ਗੁਰਸਰੀਆ ਜੀ ਜੁੜੇ ਸੀ। ਉਹਨਾਂ ਨੇ ਜਿਹੜੀਆਂ ਖਬਰਾਂ ਦੇ ਉੱਤੇ ਜਿਹੜੀ ਉਹ ਨਜ਼ਰ ਮਾਰੀ ਸੀ, ਦੱਸਿਆ ਸੀ, ਤੇ ਉਸ ਤੋਂ ਇਲਾਵਾ ਜਿਹੜੀਆਂ ਕੁਛ ਹੋਰ ਖਬਰਾਂ ਚੱਲ ਰਹੀਆਂ ਉਸ ਉੱਤੇ ਵੀ ਆਪਾਂ ਨਜ਼ਰਸਾਨੀ ਕਰਦੇ ਜਾਂਦੇ ਹਾਂ। ਅੰਮ੍ਰਿਤਪਾਲ ਸਿੰਘ ਦੇ ਸਾਥੀ ਪੱਪਲਪ੍ਰੀਤ ਸਿੰਘ ਦੇ ਫੜੇ ਜਾਣ ਤੋਂ ਬਾਅਦ 'ਚ ਉਹਨਾਂ ਨੂੰ ਅਸਾਮ ਦੀ ਜਿਹੜੀ ਦਿਬੜੂਗੜ੍ਹ ਜੇਲ੍ਹ ਆ ਉੱਥੇ ਘੱਲ ਦਿੱਤਾ ਗਿਆ ਆ। ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਹਨਾਂ ਨੂੰ ਫਲਾਈ ਕਰਕੇ ਉੱਥੇ ਅਸਾਮ ਦੇ ਵਿੱਚ ਲੈ ਕੇ ਜਾਇਆ ਗਿਆ। ਉਹਨਾਂ ਤੇ ਰਾਸ਼ਟਰੀ ਸੁਰੱਖਿਆ ਐਕਟ, ਜਿਹਨੂੰ NSA ਕਿਹਾ ਜਾਂਦਾ ਆ, ਉਸ ਦੇ ਤਹਿਤ ਉਸਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਆ। ਤੇ DSP ਸੰਜੀਵ ਕੁਮਾਰ ਦੇ ਨਾਲ 5 ਮੈਂਬਰੀ ਟੀਮ ਆ, ਉਹਨਾਂ ਨੇ ਇਹਨਾਂ ਨੂੰ ਅਸਾਮ ਤੱਕ ਜਿਹੜਾ ਉੱਥੇ ਪਹੁੰਚਾ ਦਿੱਤਾ ਹੈ। ਇਸੇ ਦੇ ਨਾਲ ਹੀ ਜੇ ਗੱਲ ਕਰਦੇ ਜਾਈਏ, ਇੱਕ ਹੋਰ ਮੁੰਡਾ ਜਿਹੜਾ ਕਿ ਵਿਦੇਸ਼ ਤੋਂ ਵਾਪਸ ਪਰਤਿਆ ਸੀਗਾ। ਪੰਜਾਬ ਪੁਲਿਸ ਨੇ ਜਿਹੜੇ ਅੰਮ੍ਰਿਤਪਾਲ ਸਿੰਘ ਨੂੰ ਅਜੇ 25-26 ਦਿਨ ਹੋ ਗਏ ਆ, 25-26 ਵੀ ਅਜੇ ਤੱਕ ਉਸਨੂੰ ਫੜ ਤਾਂ ਨਹੀਂ ਸਕੇ। ਵਾਰਿਸ ਪੰਜਾਬ ਦੇ ਜਿਹੜੀ ਜਥੇਬੰਦੀ ਦੇ ਮੁਖੀ ਆ, ਪਰ ਉਹਦੇ ਨਾਲ ਦੇ ਹੁਣ ਸਾਰੇ ਤਕਰੀਬਨ ਫੜ ਲਏ ਗਏ ਆ, ਪੱਪਲਪ੍ਰੀਤ ਸਿੰਘ ਵੀ। ਇੱਕ ਹੋਰ ਜਿਹੜਾ ਆਪਾਂ ਗੱਲ ਕਰਦੇ ਜਾਈਏ, ਇੱਕ ਥਾਣਾ ਮਹਿਣਾ ਅਧੀਨ ਆਉਂਦਾ ਪਿੰਡ ਆ, ਉਹਦਾ ਇੱਕ ਨੌਜਵਾਨ ਮੁੰਡਾ ਹਰਦੀਪ ਸਿੰਘ ਉਰਫ ਦੀਪਾ, ਉਸ ਨੂੰ ਪੰਜਾਬ ਪੁਲਿਸ ਦੀ ਜਿਹੜੀ ਸੂਬਾਈ ਏਜੰਸੀ ਹੈਗੀ ਆ, ਉਸਨੇ ਹਿਰਾਸਤ ਵਿੱਚ ਲੈ ਲਿਆ ਆ। ਇਸ ਮਾਮਲੇ ਨੂੰ ਵੀ ਕਹਿੰਦੇ ਅੰਮ੍ਰਿਤਪਾਲ ਸਿੰਘ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਆ। ਇਹ ਨੌਜਵਾਨ ਮੁੰਡਾ ਜਿਹੜਾ ਦੀਪਾ ਮੁੰਡਾ ਆ, ਇਹ 10 ਕੁ ਦਿਨ ਪਹਿਲਾਂ ਵਿਦੇਸ਼ ਤੋਂ ਵਾਪਸ ਪਰਤਿਆ ਸੀਗਾ 3 ਸਾਲਾਂ ਬਾਅਦ, ਤੇ ਨੌਜਵਾਨ ਨੂੰ ਹੁਣ ਕਹਿੰਦੇ ਵੀ ਹਿਰਾਸਤ ਵਿੱਚ ਲੈ ਲਿਆ ਆ, ਤੇ ਉਸ ਮਾਮਲੇ ਵਿੱਚ ਪੁੱਛ ਪੜਤਾਲ ਜਿਹੜੀ ਉਹ ਕੀਤੀ ਜਾ ਰਹੀ ਹੈਗੀ ਆ। ਕੋਈ ਵੀ ਕਹਿੰਦੇ ਵੀ ਪੁਲਿਸ ਅਧਿਕਾਰੀ ਇਸ ਮਾਮਲੇ ਤੇ ਖੁੱਲ ਕੇ ਬੋਲ ਨਹੀਂ ਰਿਹਾ ਵੀ ਕਿਹੜੇ ਚਾਰਜਿਸ ਅਧੀਨ ਇਸ ਮੁੰਡੇ ਨੂੰ ਅੰਦਰ ਜਿਹੜਾ ਉਹ ਕੀਤਾ ਹੈਗਾ ਆ। ਤੇ ਕਹਿੰਦੇ ਵੀ ਇਸ ਨੌਜਵਾਨ ਨੂੰ ਲੁਧਿਆਣਾ ਸਥਿਤ ਜਿਹੜੀ ਪੰਜਾਬ ਪੁਲਿਸ ਆ, ਉਹਦੇ ਇੱਕ ਵਿੰਗ ਦੇ ਵੱਲੋਂ
ਹਿਰਾਸਤ ਵਿੱਚ ਲਿਆ ਗਿਆ ਸੀਗਾ। ਇਹ ਥਾਣਾ ਮਹਿਣਾ ਜਿਹੜਾ ਪੈਂਦਾ ਹੈ ਉਹਦੇ ਅਧੀਨ ਇੱਕ ਪਿੰਡ ਆਉਂਦਾ ਆ, ਉੱਥੇ ਦਾ ਇਹ ਮੁੰਡਾ ਦੱਸਦੇ ਨੇ, ਹਰਦੀਪ ਸਿੰਘ ਉਰਫ ਦੀਪਾ, ਜਿਸ ਨੂੰ ਗ੍ਰਿਫਤਾਰ ਹਿਰਾਸਤ ਦੇ ਵਿੱਚ ਲਿਆ ਆ। ਇਹ ਪਹਿਲੀ ਵਾਰੀ ਨਹੀਂ, ਇਹਨਾਂ ਨੇ ਪਹਿਲਾਂ ਵੀ ਹੋਰ ਕਈ ਜਾਣਿਆਂ ਨੂੰ ਜਿਹੜਾ ਆ ਉਹ ਹਿਰਾਸਤ ਦੇ ਵਿੱਚ ਲਿਆ। ਬਾਅਦ ਦੇ ਵਿੱਚ ਇਹਨਾਂ ਨੇ ਛੱਡੇ ਵੀ ਜ਼ਰੂਰ ਆ, ਪਰ ਫੜੋ ਫੜਾਈ ਇਸ ਤਰੀਕੇ ਦੇ ਨਾਲ ਡਰ ਦਾ ਮਾਹੌਲ ਪੈਦਾ ਕਰਨਾ ਹੋ ਜੇ ਵੀ ਤਿਆਰ ਆ। ਕੱਲ ਇੱਕ ਮੀਡੀਆ ਚੈਨਲ ਨੂੰ ਜਿਸ ਪਿੰਡ ਤੋਂ ਕਥਿਤ ਤੌਰ ਦੇ ਉੱਤੇ ਪਪਲਪ੍ਰੀਤ ਸਿੰਘ ਨੂੰ ਹਿਰਾਸਤ 'ਚ ਲਿਆ ਗਿਆ ਸੀ, ਉੱਥੋਂ ਦੇ ਲੋਕ ਕਹਿ ਰਹੇ ਸੀ ਕਿ ਵੀ ਭਾਈ ਇੱਥੇ ਤਾਂ ਕੋਈ ਪੁਲਿਸ ਦੀ ਦਿਖੀ ਨਹੀਂ, ਸਾਨੂੰ ਪਤਾ ਹੀ ਨਹੀਂ ਆ ਵੀ ਇਦਾਂ ਦਾ ਜਿਹੜਾ ਕੁਝ ਹੋਇਆ। ਇਹ ਹੁਣ ਉਹਨਾਂ ਦੇ ਆਪਣੇ ਬੋਲ ਆ, ਜਿਸ ਤਰੀਕੇ ਦੇ ਨਾਲ ਜਿਹੜਾ ਉਹ ਕਹਿ ਰਹੇ ਆ ਕਿੱਥੋਂ ਹਿਰਾਸਤ 'ਚ ਲਿਆ, ਕਿਉਂਕਿ ਉਸ ਨੂੰ ਲੈ ਕੇ ਪਪਲਪ੍ਰੀਤ ਸਿੰਘ ਦੀ ਹਿਰਾਸਤ ਨੂੰ ਲੈ ਕੇ ਵੀ ਜਿਹੜੇ ਸਵਾਲ ਰਹੇ, ਕੋਈ ਦਿੱਲੀ ਤੋਂ ਕਹੀ ਜਾਂਦਾ ਸੀ, ਕੋਈ ਜਿਹੜਾ ਅੰਮ੍ਰਿਤਸਰ ਤੋਂ ਕਹੀ ਜਾਂਦਾ ਸੀ, ਕੋਈ ਕਿਸੇ ਥਾਂ ਤੋਂ ਹੋਰ ਹੁਸ਼ਿਆਰਪੁਰ ਤੋਂ ਜਿਹੜਾ ਉਹ ਕਹੀ ਜਾਂਦਾ ਸੀਗਾ। ਵੱਡੀਆਂ ਵੱਡੀਆਂ ਜਿਹੜੀਆਂ ਉੱਥੋਂ ਦੀਆਂ ਨਿਊਜ਼ ਏਜੰਸੀਆਂ ਆ, ਹਰ ਇੱਕ ਨੇ ਆਪੋ ਆਪਣਾ ਜਿਹੜਾ ਦਾਵਾ ਉਸ ਥਾਂ ਦੇ ਉੱਤੇ ਠੋਕਿਆ। ਪਰ ਬਾਅਦ ਦੇ ਵਿੱਚ ਜਿਹੜੀ ਪੁਲਿਸ ਦੀ ਪ੍ਰੈਸ ਕਾਨਫਰੰਸ ਹੋਈ, ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਕੱਥੂ ਨੰਗਲ ਤੋਂ ਜਿਹੜਾ ਆ ਇਸ ਨੂੰ ਗ੍ਰਿਫਤਾਰ ਕੀਤਾ। ਪਿੰਡ ਮਰਾੜੀ ਕਲਾਂ ਜਿਹੜਾ ਆ, ਆਈ ਥਿੰਕ ਉੱਥੇ ਦਾ ਪਪਲਪ੍ਰੀਤ ਸਿੰਘ ਰਹਿਣ ਵਾਲਾ ਆ, ਤੇ ਉਸ ਤਰੀਕੇ ਦੇ ਨਾਲ ਉਸ ਦੇ ਨਜ਼ਦੀਕ ਹੀ ਜਿਹੜਾ ਪਿੰਡ ਦੱਸਿਆ ਜਾਂਦਾ ਆ। ਹੁਣ ਉੱਥੇ ਮੈਂ ਦੇਖ ਰਿਹਾ ਸੀ ਵੀ ਕਈ ਨਿਊਜ਼ ਚੈਨਲ ਵਾਲੇ ਜਾ ਕੇ ਉਹਨਾਂ ਦੇ ਪਰਿਵਾਰ ਦੇ ਮੂੰਹ ਦੇ ਵਿੱਚ ਮਾਈਕ ਡੱਕ ਰਹੇ ਸੀਗੇ ਵੀ ਤੁਹਾਨੂੰ ਡਰ ਤਾਂ ਨਹੀਂ ਲੱਗਦਾ, ਇੱਦਾਂ ਆ। ਉਹਦੇ ਪਿਤਾ, ਉਹਦੀ ਘਰ ਵਾਲੀ, ਹੋਰ ਕਈਆਂ ਨੇ ਜਿਹੜੀਆਂ ਉਸ ਦੇ ਵਿੱਚ ਗੱਲਾਂ ਜਿਹੜੀਆਂ ਉਹ ਕੀਤੀਆਂ, ਉਹ ਕਹਿ ਰਿਹਾ ਵੀ ਕੋਈ ਨਹੀਂ, ਚੜ੍ਹਦੀ ਕਲਾ 'ਚ ਅਸੀਂ ਵੀ, ਕੋਈ ਐਸੀ ਗੱਲ ਨਹੀਂ ਹੈ, ਕੌਮ ਦੇ ਲਈ ਬੜਾ ਕੁਛ ਕਰਨਾ ਪੈਂਦਾ ਆ, ਕਰ ਰਹੇ ਆ, ਕੋਈ ਐਸੀ ਜਿਹੜੀ ਉਹ ਗੱਲ ਨਹੀਂ ਹੈਗੀ। ਇਹਦੇ ਵਿੱਚ ਕੋਈ ਏਡੀ ਘਬਰਾਉਣ ਵਾਲੀ ਗੱਲ ਨਹੀਂ ਆ ਵੀ ਇਹਨੇ ਕੁਛ ਗਲਤ ਨਹੀਂ ਕੀਤਾ। ਨਸ਼ੇ ਛਡਾਉਂਦੇ ਸੀਗੇ, ਅੰਮ੍ਰਿਤ ਛਕਾਉਂਦੇ ਸੀਗੇ, ਤੇ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਜ਼ਰੂਰ ਉਹ ਚੀਜ਼ਾਂ ਕਰ ਰਹੇ ਸੀਗੇ। ਇਹ ਉੱਥੋਂ ਦੇ ਉਹਦੇ ਪਰਿਵਾਰਕ ਜੀ ਜਿਹੜੇ ਆ ਉਹ ਨਾਲ ਦੇ ਨਾਲ ਆਖ ਰਹੇ ਹੈਗੇ ਆ। ਸੋ ਇਹ ਚੀਜ਼ਾਂ ਜਿਹੜੀਆਂ ਹੁਣ ਇਸ ਟਾਈਮ ਸਾਹਮਣੇ ਜਿਹੜੀਆਂ ਉਹ ਆ ਰਹੀਆਂ ਆ। ਅੱਗੇ ਇਸ ਮਾਮਲੇ ਦੇ ਵਿੱਚ ਹੁਣ ਕੀ ਬਣਨਾ ਆ, ਕੀ ਇਸ ਦੀ ਐਂਡ ਗੇਮ ਕੀ ਹੋਊਗੀ, ਇਸ ਦੇ ਬਾਰੇ ਤਾਂ ਅਜੇ ਪਤਾ ਨਹੀਂ ਆ ਕੀ ਹੋਣਾ ਆ। ਜਿੱਦਾਂ ਆਪਾਂ ਦੱਸਿਆ ਵੀ ਕਈ ਦਿਨ ਆਲਰੇਡੀ ਹੋ ਗਏ ਨੇ, 25 ਦਿਨ ਹੋ ਗਏ ਨੇ। ਅੰਮ੍ਰਿਤਪਾਲ ਸਿੰਘ ਅਜੇ ਵੀ ਇਹਨਾਂ ਦੇ ਕਹਿਣ ਦੇ ਉੱਤੇ ਜਾਈਏ ਤਾਂ ਉਹਨਾਂ ਦੀ ਹਿਰਾਸਤ ਦੇ ਵਿੱਚ ਨਹੀਂ ਹੈਗਾ। ਉਹ ਅਜੇ ਪਰੇ ਆ। ਪਪਲਪ੍ਰੀਤ ਸਿੰਘ ਵੀ ਕਹਿ ਰਿਹਾ ਵੀ 28 ਤਰੀਕ ਤੋਂ ਬਾਅਦ ਦੇ ਵਿੱਚ ਅਸੀਂ ਵੱਖੋ ਵੱਖ ਜਿਹੜੇ ਉਹ ਹੋ ਗਏ ਸੀਗੇ, ਤੇ ਨਾਲ ਜਿਹੜਾ ਇਹਦਾ ਬਿਆਨ ਜਿਹੜਾ ਆ, ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀਗੇ, ਉਸ ਨੂੰ ਲੈ ਕੇ ਹੁਣ ਹਰ ਇੱਕ ਜਣਾ ਆਪੋ ਆਪਣੀਆਂ ਜਿਹੜੀਆਂ ਅਟਕਲਾਂ ਜਿਹੜੀਆਂ ਉਹ ਲਗਾ ਰਿਹਾ ਆ ਵੀ ਕੀ ਜਿਹੜਾ ਆ ਇਸ ਚੀਜ਼ ਦੇ ਵਿੱਚ ਹੋਊਗਾ, ਇਹਦੇ ਬਿਆਨ ਦਾ ਮਤਲਬ ਕੀ ਆ। ਜਿਹੜੇ ਕੱਲੇ ਵਰਡ ਦੇ ਉੱਤੇ ਹਰ ਇੱਕ ਜਣਾ ਜਿਹੜਾ ਆ ਉਹ ਫੋਕਸ ਕਰ ਰਿਹਾ ਆ ਵੀ ਪੁਲਿਸ ਮੁਤਾਬਕ ਜਿਹੜਾ ਉਹਨਾਂ ਨੇ ਜਿਹੜਾ ਉਹ ਸ਼ਬਦ ਵਰਤਿਆ ਆ ਵੀ ਉਸ ਨੂੰ ਲੈ ਕੇ ਕਈ ਹਰ ਇੱਕ ਜਣਾ ਆਪੋ ਆਪਣੇ ਜਿਹੜੇ ਵਿਚਾਰ ਜਿਹੜੇ ਇਸ ਚੀਜ਼ ਨੂੰ ਲੈ ਕੇ ਰੱਖ ਰਿਹਾ। ਕੋਈ ਕਹਿੰਦਾ ਵੀ ਨਹੀਂ ਆ, ਠੀਕ ਆ, ਉਹਨੇ ਸਰਸਰੀ ਕਹਿਤਾ ਹੋਊਗਾ। ਕਈ ਕਹਿੰਦੇ ਵੀ ਨਹੀਂ, ਵੀ ਜੇ ਮੌਕਾ ਸੀਗਾ, ਜਿੱਦਾਂ ਮਿੰਟੂ ਹੁਣੀ ਵੀ ਪਹਿਲਾਂ ਦੱਸ ਕੇ ਗਏ ਵੀ ਜੇ ਮੌਕਾ ਸੀਗਾ ਤਾਂ ਉਹ ਕਹਿ ਵੀ ਸਕਦਾ ਸੀਗਾ ਵੀ ਨਹੀਂ ਜੀ, ਚਿਰ ਤੋਂ ਰੱਖਿਆ ਸੀਗਾ, ਇਹ ਤਾਂ ਹੁਣ ਧੱਕਾ ਜਿਹੜਾ ਉਹ ਕਰ ਰਹੇ ਆ। ਪਰ ਉਸਨੇ ਇਹ ਜਿਹੜੀ ਸ਼ਬਦ ਚੋਣ ਜਿਹੜੀ ਉਹ ਕੀਤੀ ਆ, ਉਸ ਨੂੰ ਲੈ ਕੇ ਡੈਫੀਨੇਟਲੀ ਸਵਾਲ ਜਿਹੜੇ ਉਹ ਬਣਦੇ, ਕਿਉਂਕਿ ਪੰਜਾਬ ਪੁਲਿਸੀਆਂ ਉੱਥੋਂ ਦੀ ਪੁਲਿਸ ਦੀ ਜਿਹੜੀ ਕਾਰਵਾਈਆਂ ਜਿਹੜੀਆਂ ਹੁੰਦੀਆਂ ਆ ਉਹ ਹਮੇਸ਼ਾ ਹੀ ਕਟਹਿਰੇ ਦੇ ਵਿੱਚ ਰਹਿੰਦੀਆਂ ਆ, ਸਵਾਲਾਂ ਦੇ ਘੇਰੇ ਦੇ ਵਿੱਚ ਰਹਿੰਦੀਆਂ ਆ, ਤੇ ਹਰ ਇੱਕ ਜਾਣਾ ਇਸੇ ਲਈ ਉਸ ਨੂੰ ਬਹੁਤ ਧਿਆਨ ਦੇ ਨਾਲ ਜਿਹੜਾ ਉਹ ਦੇਖਦਾ ਰਹਿੰਦਾ ਆ ਵੀ ਅਸਲੀਅਤ ਅਸਲ 'ਚ ਹੈ ਕੀ ਆ, ਪਿੱਛੇ ਇਸ ਦੇ ਚੱਲ ਕੀ ਜਿਹੜਾ ਹੋ ਰਿਹਾ ਆ। ਪਰ ਹੁਣ ਇਹ ਚੀਜ਼ ਆ ਵੀ ਪਪਲਪ੍ਰੀਤ ਸਿੰਘ ਨੇ ਆਪ ਆਪਣੇ ਮੂੰਹੋਂ ਇਸ ਤਰੀਕੇ ਦੇ ਨਾਲ ਚੀਜ਼ ਆਖੀ ਆ ਵੀ ਪੁਲਿਸ ਮੁਤਾਬਕ ਹੀ ਜਿਹੜੀ ਮੇਰੀ ਕੱਲ ਜਿਹੜੀ ਗ੍ਰਿਫਤਾਰੀ ਆ ਉਹ ਹੋਈ ਆ। ਸੋ ਰਾਤੋਂ ਰਾਤ ਉਸਨੂੰ ਅਸਾਮ ਦੇ ਵਿੱਚ ਲੈ ਗਏ ਆ, ਹਵਾਈ ਜਿਹੜੀ ਯਾਤਰਾ ਜਿਹੜੀ ਉਹ ਕਰਾ ਕੇ ਇੱਕ ਹਿਸਾਬ ਦੇ ਨਾਲ, ਤੇ ਹੁਣ ਉਸਨੂੰ ਦਿਬੜੂਗੜ੍ਹ ਜਿਹੜੀ ਜੇਲ੍ਹ ਆ ਅਸਾਮ ਦੇ ਵਿੱਚ, ਉੱਥੇ ਘੱਲ ਦਿੱਤਾ ਗਿਆ ਆ। ਅਗਲੀ ਜਿਹੜੀ ਗੱਲ ਕਰੀਏ, ਸੁਪਰੀਮ ਕੋਰਟ ਨੇ ਇੱਕ ਹੋਰ ਫੈਸਲਾ ਜਿਹੜਾ ਉਹ ਸੁਣਾਇਆ ਆ। ਸਰਕਾਰੀ ਜਿਹੜੇ ਕਰਮੀ ਆ ਉਹਨਾਂ ਦੇ ਮੁਤਲਕ ਕਹਿੰਦੇ ਵੀ ਜਿਹੜੀ ਸਾਲਾਨਾ ਤਨਖਾਹ ਵਾਧਾ ਹੁੰਦਾ ਆ ਉਸ ਨੂੰ ਲੈ ਕੇ ਕਹਿੰਦੇ ਵੀ ਜੇ ਤੁਸੀਂ ਰਿਟਾਇਰ ਹੋ ਰਹੇ ਆ ਜਾਂ ਸੇਵਾ ਮੁਕਤ ਜਦੋਂ ਹੋ ਰਹੇ ਆ, ਜੇ ਉਸ ਤੋਂ ਇੱਕ ਦਿਨ ਪਹਿਲਾਂ ਵੀ ਸਰਕਾਰੀ ਕਰਮੀ ਦੀ ਜਿਹੜੀ ਸਾਲਾਨਾ ਤਨਖਾਹ ਜੋ ਵੱਧਦੀ ਆ ਤੇ ਉਸ ਵਾਧੇ ਦਾ ਉਹ ਹੱਕਦਾਰ ਹੈਗਾ ਆ। ਸੁਪਰੀਮ ਕੋਰਟ ਨੇ ਅੱਜ ਇਹ ਜਿਹੜਾ ਉਹ ਫੈਸਲਾ ਸੁਣਾਇਆ। ਉਹ ਕਹਿੰਦੇ ਵੀ ਭਾਵੇਂ ਉਹ ਵਿੱਤੀ ਲਾਭ ਲੈਣ ਦੇ ਲਈ ਉਹ ਅਗਲੇ ਦਿਨ ਹੀ ਸੇਵਾ ਮੁਕਤ ਕਿਉਂ ਨਾ ਹੋ ਜਾਵੇ, ਪਰ ਉਸ ਨੂੰ ਉਹ ਤਨਖਾਹ ਦੇ ਵਾਧੇ ਦਾ ਉਹ ਹੱਕਦਾਰ ਹੋਊਗਾ। ਜਨਤਕ ਖੇਤਰ ਦੀ ਕਰਨਾਟਕ ਪਾਵਰ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੀ ਅਪੀਲ ਦੇ ਉੱਤੇ ਅਦਾਲਤ ਨੇ ਇਹ ਫੈਸਲਾ ਸੁਣਾਇਆ ਆ। ਕੰਪਨੀ ਨੇ ਪਟੀਸ਼ਨ ਵਿੱਚ ਕਿਹਾ ਸੀ ਕਰਨਾਟਕ ਹਾਈ ਕੋਰਟ ਦੀ ਬੈਂਚ ਦੇ
ਉਸ ਫੈਸਲੇ ਨੂੰ ਚੁਣੌਤੀ ਦਿੱਤੀ ਸੀ, ਜਿਸ ਵਿੱਚ ਉਹ ਕਿਹਾ ਸੀਗਾ ਵੀ ਸੇਵਾ ਮੁਕਤ ਹੋਣ ਤੋਂ ਇੱਕ ਦਿਨ ਪਹਿਲਾਂ ਵੀ ਸਰਕਾਰੀ ਕਰਮਚਾਰੀ ਸਾਲਾਨਾ ਤਨਖਾਹ ਵਾਧੇ ਦੇ ਹੱਕਦਾਰ ਹਨ। ਜਿਹੜੇ ਜਸਟਿਸ M.R. ਸ਼ਾਹ ਅਤੇ ਜਸਟਿਸ C.T. ਰਵੀ ਕੁਮਾਰ ਦੀ ਜਿਹੜੀ ਬੈਂਚ ਆ, ਉਹਨਾਂ ਨੇ ਇਸ ਜਿਹੜੇ ਕਰਨਾਟਕ ਪਾਵਰ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੀ ਪਟੀਸ਼ਨ ਨੂੰ ਰੱਦ ਕਰਦਿਆਂ ਕਿਹਾ ਵੀ ਜਿਹੜੀ ਪਟੀਸ਼ਨਰ ਜਿਹੜਾ ਆ, ਉਸ ਵੱਲੋਂ ਇਹ ਤਰਕ ਦਿੱਤਾ ਗਿਆ ਹੈ ਵੀ ਸਾਲਾਨਾ ਤਨਖਾਹ ਵਾਧਾ ਕਰਮਚਾਰੀ ਨੂੰ ਚੰਗਾ ਪ੍ਰਦਰਸ਼ਨ ਕਰਨ ਲਈ ਉਤਸ਼ਾਹ ਵਜੋਂ ਦਿੱਤਾ ਜਾਂਦਾ ਆ। ਇਸ ਲਈ ਜਦੋਂ ਉਹ ਸੇਵਾ ਵਿੱਚ ਨਹੀਂ ਤਾਂ ਸਾਲਾਨਾ ਤਨਖਾਹ ਵਾਧੇ ਦਾ ਸਵਾਲ ਹੀ ਨਹੀਂ ਹੈ। ਇਸ ਕਹਿੰਦੇ ਤਰਕ ਦਾ ਕੋਈ ਅਰਥ ਨਹੀਂ ਹੈਗਾ। ਸੋ ਇਹ ਚਾਹੁੰਦੇ ਨਹੀਂ ਸੀ, ਇਹਦਾ ਮਤਲਬ ਇਹ ਜਿਹੜੀ ਕਾਰਪੋਰੇਸ਼ਨ ਲਿਮਟਿਡ ਚਾਹੁੰਦੀ ਨਹੀਂ ਸੀ ਵੀ ਇਹਨਾਂ ਦੀ ਅਖੀਰਲੇ ਦਿਨ ਤੱਕ ਵੀ ਜਿਹੜੀ ਤਨਖਾਹ ਆ ਉਹ ਵਾਧਾ ਜਿਹੜਾ ਹੋਵੇ, ਵੀ ਉਤਸ਼ਾਹ ਜਿਹੜਾ ਉਹਨਾਂ 'ਚ ਰਹਿਣਾ ਨਹੀਂ ਆ। ਸੋ ਜੇ ਉਤਸ਼ਾਹ ਨਹੀਂ ਆ ਤੇ ਤਨਖਾਹ ਵਧਾਉਣ ਦਾ ਇਹਦਾ ਮਤਲਬ ਕੋਈ ਫਾਇਦਾ ਨਹੀਂ ਆ। ਪਰ ਸੁਪਰੀਮ ਕੋਰਟ ਨੇ ਕਲੀਅਰ ਕਰ ਦਿੱਤਾ ਵੀ ਜੇ ਬਣਦੀ ਆ, ਫਿਰ ਚਾਹੇ ਉਹ ਇੱਕ ਦਿਨ ਕਿਉਂ ਨਾ ਰਹਿ ਗਿਆ ਹੋਵੇ, ਤਾਂ ਇਹਨਾਂ ਦੀ ਸਾਲਾਨਾ ਤਨਖਾਹ ਜਿਹੜੀ ਉਹ ਵਧਣੀ ਜਿਹੜੀ ਉਹ ਚਾਹੀਦੀ ਆ। ਓਬਵੀਅਸਲੀ ਇਹ ਗੱਲ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਜਿਹੜੀ ਉਹ ਜਾਂਦੀ ਆ ਵੀ ਉਹਦੇ ਨਾਲ ਇਹ ਹੁੰਦਾ ਆ ਵੀ ਜੇ ਤੁਹਾਡਾ ਅਖੀਰ ਦੇ ਵਿੱਚ ਤਨਖਾਹ ਵਾਧਾ ਹੋਇਆ ਹੁੰਦਾ, ਤੁਹਾਡੀ ਬੇਸਿਕ ਤੁਹਾਡੀ ਪੈਨਸ਼ਨ ਦੇ ਉੱਤੇ ਕਈ ਚੀਜ਼ਾਂ ਦੇ ਉੱਤੇ ਓਬਵੀਅਸਲੀ ਉਸ ਦਾ ਅਸਰ ਪੈਂਦਾ ਆ। ਤੇ ਸਾਰੇ ਮੁਲਾਜ਼ਮ ਚਾਹੁੰਦੇ ਹੋਣਗੇ ਵੀ ਹਾਂ, ਜੇ ਸਾਡੀ ਤਨਖਾਹ ਵਧਣੀ ਹੈ, ਚਾਹੇ ਉਹ ਦਿਨ ਰਹਿ ਗਿਆ ਤੇ ਚਾਹੇ ਉਹ ਮਹੀਨਾ ਰਹਿ ਗਿਆ, ਤਾਂ ਉਹ ਜਿਹੜੀ ਉਹ ਵਧੀ ਹੋਣ ਤੋਂ ਬਾਅਦ ਦੇ ਵਿੱਚ ਹੀ ਜਿਹੜਾ ਸੇਵਾ ਮੁਕਤ ਹੈ ਉਹ ਰਿਟਾਇਰ ਹੋਇਆ ਜਾਵੇ। ਸੋ ਇੱਥੇ ਹੀ ਅੱਜ ਦੇ ਪ੍ਰੋਗਰਾਮ ਦੀਆਂ ਜਿਹੜੇ ਗੱਲਬਾਤ ਆ ਉਸ ਨੂੰ ਆਪਾਂ ਸਮਾਪਤ ਕਰਦੇ ਹਾਂ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਜਿਹੜੇ ਜੀ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।